कोई फिरकू जहनीयत तो नहीं सी जिन्हां दी एक ईमानदार इंसान दे तौर ते ट्रूली बिलीव करते सी कि भाई असी को एग्जिस्ट कर सकते हैं। लेकिन ज्यों-ज्यों वो कांग्रेस के लीडरां दे खास तौर ते गांधी दा उन्होंने माइंडसैट देखिया, नेहरू पटेल दा देखिया, उन्होंने रियलाइज कर लिया कि भी ये सैकुलरिज्म दे लबादे दे विच असल दे विच शुद्ध बनारसी हिंदू ने। ਤੇ ਅੱਜ ਜੋ ਅਸੀਂ ਆਰਐਸਐਸ ਕਰ ਰਹੀ ਹੈ ਐਜੂਕੇਸ਼ਨ ਦੇ ਨਾਲ ਜਾਂ ਹਿੰਦੂਤਵਾ ਦੇ ਪ੍ਰੋਪਰ, ਉਸ ਵੇਲੇ ਜਿਹੜੀਆਂ ਕਾਂਗਰਸ ਦੀਆਂ ਹਕੂਮਤਾਂ ਬਣੀਆਂ ਉਹਨਾਂ ਨੇ ਉਹੀ ਹਿੰਦੂਤਵਾ ਦਾ ਏਜੰਡਾ ਜਿਹੜਾ ਅੱਜ ਹਿੰਦੂਤਵਾ ਖੁੱਲੇ ਫਾਰਮ 'ਚ ਕਹਿ ਕੇ ਕਰਦੇ ਨੇ ਉਵੇਂ ਵੀ ਕੀਤਾ। ਤੇ ਉਹਨਾਂ ਨੇ ਕਿਹਾ ਵੀ ਅਜੇ ਤਾਂ ਅੰਗਰੇਜ਼ ਬੈਠੇ ਨੇ ਤਾਂ ਇਹ ਕਰ ਰਹੇ ਨੇ, ਜਦੋਂ ਚਲੇ ਗਏ ਇਹ ਕੀ ਕਰਨਗੇ। ਕਿਰਦਾਰ ਤਾਂ ਇਹਦੇ 'ਚ ਦੇਖਣਾ ਹੋਏਗਾ ਕਿ ਨਹਿਰੂ, गांधी, पटेल इन्हां विचला फिरकूपना फिरकू हिंदू सी जिहदे थल्ले उन्होंने जीना हराम कर देना सी माइनॉरिटीज़ दा। ਉਹਨੂੰ ਸੱਦਿਆ ਗਿਆ ਰੈਡਕਲਿਫ ਨੂੰ ਜਿਹੜਾ ਕਦੇ ਆਇਆ ਹੀ ਨਹੀਂ ਸੀ ਉਸ ਤੋਂ ਪਹਿਲੇ ਇੰਡੀਆ। ਉਹਨੇ 1941 ਦੀ ਸੈਂਸਸ ਸਾਹਮਣੇ ਰੱਖ ਲਈ ਔਰ ਇੱਧਰ ਉੱਧਰ ਕਟਾਵੱਡੀ ਕਰਕੇ ਜਿਹੜਾ ਉਹ ਮੁੜ ਕੇ ਵੀ ਨਹੀਂ ਕਦੇ ਆਇਆ। सितंबर 48 ਚ ਅੰਗਰੇਜ਼ਾਂ ਨੇ ਭਾਰਤ ਨੂੰ ਛੱਡਣਾ ਸੀ। ਹੁਣ ਐਸਾ ਕੀ ਸੀ ਕਿ ਮਾਊਂਟ ਬੈਟਨ ਨੇ ਅਗਸਤ ਨੂੰ ਚੁਣਿਆ, ਸਾਲ ਪਹਿਲਾਂ ਕਰਤਾ, ਆਲਮੋਸਟ 11 ਮਹੀਨੇ 13 ਮਹੀਨੇ ਪਹਿਲਾਂ। ਨਤੀਜਾ ਅਨਸਰਟਨਟੀ, ਖੌਫ, ਉਹ ਨਾ ਮਾਰਦੇ, ਇੱਧਰ ਐਥਨਿਕ ਕਲੀਨਜ਼ਿੰਗ, ਉੱਧਰ ਐਥਨਿਕ ਕਲੀਨਜ਼ਿੰਗ। ਸਿੱਖ ਲੀਡਰਸ਼ਿਪ ਨੂੰ ਤਾਂ ਇਸ ਕੰਮ ਲਈ ਉਹਨਾਂ ਨੇ ਵਰਤਿਆ ਕਾਂਗਰਸ ਨੇ ਕਿ ਪਾਕਿਸਤਾਨ ਨਹੀਂ ਬਣਨ ਦੇਣਾ, ਆਪਣਾ ਤੁਸੀਂ ਕੀ ਬਣਾਉਣਾ ਇਹਦਾ ਤੁਹਾਨੂੰ ਕੋਈ ਨਹੀਂ। ਨਤੀਜਾ ਇਨ ਦਾ ਐਂਡ ਸਿੱਖ ਹੀ ਟਾਰਗੇਟ ਬਣੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब बर्ड्स। मैं ਤੁਹਾਡੀ ਹੋਸਟ ਨੀਨੂ ਕੋਟ। ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, 14 ਅਗਸਤ 2026 30 ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹਮੇਸ਼ਾ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦਿਵਾਲੀ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਹਰਮੇਲ ਸਿੰਘ ਦੋਸਾਂਝ ਜੋਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨੀ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ
ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ 14 ਅਗਸਤ ਹੈ ਔਰ ਆਪਣੇ ਪਾਕਿਸਤਾਨੀ ਭੈਣ ਭਾਈਆਂ ਨੂੰ ਆਪਾਂ ਜਿਹੜੇ ਆ ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ ਯੋਮੀ ਆਜ਼ਾਦੀ ਦੀਆਂ। ਸੋ 14 ਅਗਸਤ ਪਾਕਿਸਤਾਨ ਦਾ ਆਜ਼ਾਦੀ ਦਿਵਸ ਹੈ, ਆਜ਼ਾਦੀ ਦਿਵਸ ਹੈ, ਜਦੋਂ ਕਿ 15 ਅਗਸਤ ਨੂੰ ਭਾਰਤ ਦੇ ਜਸ਼ਨ ਮਨਾਉਂਦਾ ਹੈ 15 ਅਗਸਤ ਨੂੰ ਆਜ਼ਾਦੀ ਦੇ। ਸੋ ਪੰਜਾਬ ਵਾਸੀਆਂ ਲਈ ਉਹ ਇਹ ਜਿਹੜਾ ਹੈ ਉਜਾੜਾ ਹੈ ਔਰ 47 ਦੀ ਦੇਸ਼ ਵੰਡ ਨੇ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ ਹੈ ਅਤੇ 1.5 ਕਰੋੜ ਤੋਂ ਜ਼ਿਆਦਾ ਲੋਕ ਬੇਘਰੇ ਹੋਏ। ਸੋ ਇਹ ਉਜਾੜਾ ਜਾਂ ਦੇਸ਼ ਵੰਡ ਕਿਉਂ ਹੋਈ, ਇਸ ਲਈ ਕੌਣ ਜ਼ਿੰਮੇਵਾਰ ਹੈ? ਬਰਤਾਨਵੀ ਸਰਕਾਰ, ਗਾਂਧੀ, ਨਹਿਰੂ, ਪਟੇਲ ਜਾਂ ਮਿਸਟਰ ਜਨਾ? ਸੋ ਇਸ ਸਵਾਲ ਦਾ ਜਿਹੜਾ ਆਪਣਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਦੁਆਬਾ ਸਿੱਖ ਐਸੋਸੀਏਸ਼ਨ ਦੇ ਪ੍ਰਮੁੱਖ ਕਾਰਕੁਨ, ਪੰਥਕ ਐਕਟਿਵਿਸਟ, ਲੰਮੇ ਸਮੇਂ ਤੋਂ ਇਸ ਸੰਘਰਸ਼ ਨਾਲ ਵੀ ਜੁੜੇ ਔਰ ਉਸ ਤੋਂ ਪਹਿਲਾਂ 70ਵਿਆਂ 'ਚ ਆਪਣੀ ਜਵਾਨੀ ਦੇ ਦਿਨਾਂ 'ਚ ਨਕਸਲਾਈਟ ਮੂਵਮੈਂਟ ਨਾਲ ਜੁੜੇ, ਲੇਕਿਨ ਹੁਣ ਪੂਰੀ ਡੈਡੀਕੇਸ਼ਨ ਦੇ ਨਾਲ 84 ਤੋਂ ਬਾਅਦ ਖਾਲਿਸਤਾਨ ਦੇ ਕਨਸੈਪਟ ਨੂੰ ਸਮਝਦੇ ਹਾਂ। ਜਿਵੇਂ ਨਿਊਯਾਰਕ ਦੇ ਵਿੱਚ ਗੁਰਦੁਆਰਾ ਰਿਚਮੰਡ ਹਿੱਲ ਕਲਚਰ ਸੁਸਾਇਟੀ ਗੁਰਦੁਆਰਾ ਸਾਹਿਬ 'ਚ ਵੀ ਉਹਨਾਂ ਦਾ ਪ੍ਰਮੁੱਖ ਰੋਲ ਹੈ। ਔਰ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਕਿ ਕਿਵੇਂ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 15 ਅਗਸਤ 1947 ਦੀ ਆਜ਼ਾਦੀ, ਜਿਹਨੂੰ ਇਹ ਆਜ਼ਾਦੀ ਕਹਿ ਕੇ ਜਸ਼ਨ ਮਨਾਉਂਦੇ ਨੇ, ਇਸ ਮੌਕੇ ਇੰਡੀਆ ਡੇ ਪੈਰੇਡ ਜਿਹੜੀ ਨਿਊਯਾਰਕ ਦੇ ਵਿੱਚ ਹੁੰਦੀ ਹੈ, ਉਸ ਨੂੰ ਕਿਵੇਂ ਨੌਜਵਾਨਾਂ ਨੇ ਉਲਟਾਇਆ, ਉਹਨਾਂ ਦੇ ਸਾਰੇ ਫਲੋਟ ਜਿਹੜੇ ਨੇ ਉਹ ਪੁੱਠੇ ਕੀਤੇ, ਉਹਨੂੰ ਕੱਲਾ ਡਿਸਰਪਟ ਹੀ ਨਹੀਂ ਕੀਤਾ, ਇੱਕ ਸਟਰੋਂਗ ਮੈਸੇਜ ਦਿੱਤਾ ਕਿ ਭਾਈ ਹੁਣ ਤੁਹਾਡੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਔਰ ਉਹਨਾਂ ਨੌਜਵਾਨਾਂ ਦੇ ਵਿੱਚ ਸਰ ਹਰਮੇਲ ਸਿੰਘ ਉਹਨਾਂ ਦਾ ਇੱਕ ਆਪਣਾ ਯੂਨੀਕ ਰੋਲ ਸੀ। ਡਾਕਟਰ ਵਿਰਕ ਉਸ ਜ਼ਮਾਨੇ 'ਚ ਨਿਊਯਾਰਕ 'ਚ ਹੁੰਦੇ ਸਨ, ਯੂਕੇ ਦੇ ਸ਼ਹਿਰੀ, ਔਰ ਹੋਰ ਵੀ ਬਹੁਤ ਸਾਰੇ ਸਾਡੇ ਵੀਰ, ਕੁਲਵੰਤ ਸਿੰਘ ਮਿਆਣੀ, ਔਰ ਇਹਨਾਂ ਸਾਰਿਆਂ ਦਾ ਜਦੋਂ ਮੈਂ ਜ਼ਿਕਰ ਕਰਦਾ ਜਾਂ ਇਹਨਾਂ ਨੂੰ ਮਿਲਦਾ ਤਾਂ ਮੈਨੂੰ ਲੱਗਦਾ ਕਿ ਵੀ ਇਹ ਉਹ ਵੀਰ ਨੇ ਜਿਹੜੇ 84 ਤੋਂ ਕੰਸਿਸਟੈਂਟਲੀ 42 ਸਾਲ ਜਿਸ ਰਸਤੇ ਨੂੰ ਚੁਣਿਆ ਉਸ ਦੇ ਉੱਤੇ ਖੜੇ ਨੇ। ਮੇਰੀ ਮੁਰਾਦ ਸਰਦਾਰ ਹਰਮੇਲ ਸਿੰਘ ਦੋਸਾਂਝ ਹੋਰਾਂ ਤੋਂ ਹੈ, ਉਹ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਕਾਜ਼ ਦੇ ਪੱਖੋਂ ਵੀ। ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਉਹਨਾਂ ਦੀ ਜਿੱਥੇ ਸਿਧਾਂਤਕ ਸਾਂਝ ਸੀ ਉੱਥੇ ਮਿਊਚੁਅਲ ਐਡਮੀਰੇਸ਼ਨ ਵੀ ਸੀ। ਹੁਣ ਬੁਢਾਪੇ 'ਚ ਨੇ ਬੇਸ਼ੱਕ ਸਰ ਦੋਸਾਂਝ, ਲੇਕਿਨ ਉਹਨਾਂ ਦੀ ਖਾਲਸਾਈ ਸਪਿਰਿਟ, ਉਹਨਾਂ ਦਾ ਜੋਸ਼ੋ ਖਰੋਸ਼ ਔਰ ਉਹਨਾਂ ਦੀ ਸਿਧਾਂਤ ਪ੍ਰਤੀ ਕਲੈਰਿਟੀ, ਅੱਜ ਵੀ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੋਈ ਤੇ ਉਹ ਇਸ ਗੱਲ ਤੋਂ, ਜੋ ਕਿ ਮੈਂ ਵੀ ਮਹਿਸੂਸ ਕਰਦਾ ਕਿ ਵੀ ਸਾਡਾ ਇੱਕ ਵੱਡਾ ਤਬਕਾ ਜਿਹੜਾ ਅਸੀਂ ਖਾਲਿਸਤਾਨ ਦੇ ਰੋਲ ਦੇ ਵਿੱਚ ਵੀ ਹੈ, ਕਿਰਦਾਰ ਦੇ ਪੱਖੋਂ ਕਾਫੀ ਕਮਜ਼ੋਰੀ ਹੈ। ਇਸ ਲਈ ਕਹਿਣ ਤੇ ਕਰਨ ਦੇ ਵਿੱਚ ਫਰਕ ਹੈ। ਔਰ ਇਸ ਨੂੰ ਹੀ ਜਦੋਂ ਅਸੀਂ ਪ੍ਰੈਕਟੀਕਲ ਜੀਵਨ ਦੇ ਵਿੱਚ ਦੇਖਦੇ ਹਾਂ, ਮੈਨੂੰ ਹਮੇਸ਼ਾ ਹੀ ਮੇਰੀਆਂ ਬਹੁਤ ਸਾਰੀਆਂ ਸਪੀਚਸ ਬਾਬਾ ਫਰੀਦ ਜੀ ਦੇ ਇਸ ਕਲਾਮ, ਇਸ ਬਾਣੀ ਦੇ ਸ਼ਬਦ ਨਾਲ ਸ਼ੁਰੂ ਹੁੰਦੀਆਂ ਨੇ, ਕਿਉਂਕਿ ਮੈਨੂੰ ਹਮੇਸ਼ਾ ਇਹ ਇੱਕ ਇੰਨੀ ਕਲੈਰਿਟੀ ਦੇ ਨਾਲ ਇੱਕ ਡਿਫਾਈਨ ਕਰਦਾ ਹੈ ਸੱਚੇ ਤੇ ਕੱਚੇ ਨੂੰ। ਜਦੋਂ ਬਾਬਾ ਫਰੀਦ ਇਹ ਫਰਮਾਉਂਦੇ ਨੇ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, तेना धन जनेंदी माओ आए सफल से, परवरदगार अपार अगम बेअंत तू, जिना पछाता सच चुम्मा पैर मुँह, तेरी पनाह खुदाए तू बख्शंदगी, शेख फरीदा खैर दीजै बंदगी। हुण ये मुहब्बत उस इश्क हकीकी ਜਾਂ ਜਿਹੜੇ ਇਸ਼ਕ ਹਕੀਕੀ ਦੇ ਰਾਹ 'ਤੇ ਤੁਰੇ ਸਾਡੇ ਵੀਰ ਭੈਣਾਂ ਖਾਲਿਸਤਾਨ ਨੂੰ ਸਮਰਪਿਤ ਨੇ, ਉਹਨਾਂ 'ਚ ਵੀ ਜੇ ਅਸੀਂ ਸੱਚੇ ਤੇ ਕੱਚੇ ਨੂੰ ਡਿਫਾਈਨ ਕਰਨਾ ਹੋਏ ਤੇ ਦਿਲੋਂ ਮੁਹੱਬਤ ਦੀ ਗੱਲ, ਤੇ ਫਿਰ ਉਹਨਾਂ ਦੇ ਮਾਪਿਓ ਨੂੰ ਵੀ ਧੰਨ ਬਾਬਾ ਫਰੀਦ ਜੀ ਨੇ ਕਿਹਾ, ਤੇ ਨਾਲ ਹੀ ਇਹ ਵੀ ਕਿਹਾ ਕਿ ਭਾਈ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ
ਸੱਚ ਦੇ ਉੱਤੇ ਖੜੇ ਨੇ, ਸੱਚ ਤੇ ਪਹਿਰਾ ਦਿੰਦੇ ਨੇ, ਆਪਣੀ ਜੀਵਨ ਦੇ ਵਿੱਚ, ਆਪਣੇ ਕਿਰਦਾਰ ਦੇ ਵਿੱਚ ਉਹਨਾਂ ਦੇ ਮੈਂ ਪੈਰ ਜਿਹੜਾ ਉਹ ਚੁੰਮਦਾ, ਚੁੰਮਾ ਪੈਰ ਮੂੰਹ, ਮੈਂ ਉਹਨਾਂ ਦੇ ਪੈਰ ਚੁੰਮਦਾ। ਔਰ ਇਹ ਸੱਚਮੁੱਚ ਇਹੀ ਜਦੋਂ ਅਸੀਂ ਸੱਚ ਔਰ ਕੱਚ ਨੂੰ ਡਿਫਾਈਨ ਕਰਦੇ ਹਾਂ ਤੇ ਇਹੀ ਸੱਚ ਦੀ ਡੈਫੀਨੇਸ਼ਨ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਾ। ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹ ਯਾਦ ਦਹਾਨੀ ਕਰਵਾਈ ਸੀ ਕਿ ਭਾਈ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਵੇਖੋ ਇਹੋ ਨਿਆਓ। ਕਿ ਅਲਟੀਮੇਟਲੀ ਮੂੰਹ ਚੋਂ ਤਾਂ ਹਵਾ ਨਿਕਲਦੀ ਹੈ, ਉਹ ਤੁਸੀਂ ਕੋਈ ਵੀ ਖੁਸ਼ਾਮ ਦੀ ਗੱਲਾਂ ਕਰ ਸਕਦੇ ਹੋ, ਪਰ ਅਲਟੀਮੇਟਲੀ ਇਹ ਨਹੀਂ ਹੈ ਕਿ ਤੁਸੀਂ ਜ਼ਹਿਰ ਬੀਜੋ ਤੇ ਉਸ ਚੋਂ ਤੁਸੀਂ ਅੰਮ੍ਰਿਤ ਪਾੜੋ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾ, ਮੂੰਹ ਚੋਂ ਤਾਂ ਹਵਾ ਨਿਕਲਦੀ ਹੈ, ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ। ਸੋ ਇਸ ਕਿਸਮ ਦੇ ਬਹੁਤ ਥੋੜੇ ਵੀਰ ਭੈਣਾਂ ਨੇ ਜਿਨ੍ਹਾਂ ਦੀ ਕਥਨੀ ਤੇ ਕਰਨੀ ਉਹਨਾਂ ਦੇ ਵਿੱਚ ਇੱਕ ਹੈ। ਔਰ ਇਸ ਨੂੰ ਹੀ ਗੁਰੂ ਸਾਹਿਬ ਨੇ ਇੱਕ ਹੋਰ ਥਾਂ ਫਰਮਾਇਆ, ਸੂਰਬੀਰ ਬਚਨ ਕੇ ਬਲੀ, ਕਿ ਸੂਰਬੀਰ ਉਹ ਹੈ, ਬਾਕੀ ਜੰਗ ਦੇ ਮੈਦਾਨ 'ਚ ਬਹਾਦਰੀ ਤਾਂ ਇੱਕ ਬਾਅਦ ਦੀ ਗੱਲ ਹੈ, ਪਰ ਸਭ ਤੋਂ ਪਹਿਲਾਂ ਬਚਨ ਕੇ ਬਲੀ, ਕਿ ਜਿਹੜਾ ਆਪਣੇ ਬੋਲ ਦੇ ਉੱਤੇ ਟਿਕਦਾ, ਜੋ ਉਸਨੇ ਕਿਹਾ ਉਸ ਨੂੰ ਕਮਾਉਂਦਾ। ਇਹੀ ਕਿਰਦਾਰ ਹੈ। ਇਹੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ, ਉਹੀ ਜਦੋਂ ਅਸੀਂ 5 ਨਮਾਜ਼ਾਂ ਦਾ ਜ਼ਿਕਰ ਵੀ ਕਰਦੇ ਤੇ ਸਭ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਾਈ ਕਿ ਕਿਰਦਾਰ ਕੀ ਹੈ, ਕਿਉਂਕਿ ਇਹ ਇਕੱਲਾ ਇੱਕ ਕਿਸੇ ਮਜ਼ਹਬ ਨਾਲ ਤਾਲੁਕ ਰੱਖਣ ਵਾਲੀ ਗੱਲ ਨਹੀਂ ਹੈ, ਓਵਰਆਲ ਵੀ ਇਨਸਾਨੀਅਤ ਜਾਂ ਇਨਸਾਨਾਂ ਦੇ ਵਿੱਚ ਜੇ ਤੁਸੀਂ ਉਹਨਾਂ ਦਾ ਕਿਰਦਾਰ ਦੇਖਣਾ ਹੈ। ਜੇ ਮੁਸਲਮਾਨ ਨੂੰ ਗੁਰੂ ਸਾਹਿਬ ਨੇ ਡਿਫਾਈਨ ਕਰਦਿਆਂ ਕਿਹਾ ਵੀ ਤੇਰਾ ਸੱਚਾ ਮੁਸਲਮਾਨ ਹੋਣ ਦਾ ਅਰਥ ਕੀ ਹੈ, ਮਤਲਬ ਕੀ ਹੈ, ਤਾਂ ਗੁਰੂ ਸਾਹਿਬ ਨੇ ਫਰਮਾਇਆ 5 ਨਮਾਜ਼ਾਂ ਵਕਤ 5 ਪੰਜਾ ਪੰਜੇ 9। ਹੁਣ 5 ਵਕਤ ਦੀਆਂ ਨਮਾਜ਼ਾਂ ਨੇ ਇਸਲਾਮ ਦੇ ਵਿੱਚ, ਜਿਹੜੀ ਫਰਜ਼ ਹੈ, ਜਿਹੜਾ ਜ਼ਰੂਰੀ ਹੈ ਕਿ ਹਰ ਮੁਸਲਮਾਨ ਉਸ ਨੂੰ ਕਰੇ। ਔਰ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੀਆਂ 5 ਨਮਾਜ਼ਾਂ ਨੇ ਫਜਰ ਤੋਂ ਇਸ਼ ਤੱਕ ਦੀਆਂ, ਉਹ ਕੀ ਡਿਫਾਈਨ ਕਰਦੀਆਂ? ਪਹਿਲਾ ਸੱਚ, ਜਿਨ ਸੱਚ ਪੱਲੇ ਹੋਏ। ਸੋ ਸਾਰਾ ਸਫ਼ਰ ਤਾਂ ਸੱਚ ਦੇ ਉੱਤੇ ਖੜਾ ਹੈ ਕਿ ਭਾਈ ਪਹਿਲੀ ਨਮਾਜ਼ ਜੇ ਤੈਨੂੰ ਸੱਚ ਦੇ ਉੱਤੇ ਖੜਾ ਨਹੀਂ ਕਰਦੀ ਤੇ ਤੂੰ ਫਿਰ ਨਮਾਜ਼ੀ ਨਹੀਂ ਹੈ, ਤੂੰ ਐਵੇਂ ਪਖੰਡ ਕਰ ਰਿਹਾ, ਜਿਹਨੂੰ ਇੱਥੋਂ ਦੇ ਬੱਚੇ ਹਿਪੋਕਰੇਟ ਕਹਿੰਦੇ ਨੇ। ਆਪਣੇ ਲੋਕਾਂ ਨੂੰ ਕਹਿਣਗੇ ਕਿ ਵੀ ਸਾਡੇ ਪੇਰੈਂਟਸ ਹਿਪੋਕਰੇਟ ਨੇ, ਹਿਪੋਕਰੇਸੀ ਹੈ, ਕਹਿੰਦੇ ਤੁਸੀਂ ਕੁਛ ਹੋ ਕਰਦੇ ਕੁਛ ਹੋ। ਤਾਂ ਗੁਰੂ ਸਾਹਿਬ ਨੇ ਵੀ ਯਾਦ ਕਰਾਇਆ ਕਿ ਨਮਾਜ਼ੀ 5 ਵਕਤ ਦਾ ਹੋਣਾ ਬਹੁਤ ਚੰਗੀ ਗੱਲ ਹੈ, ਪਰ ਕੀ ਤੇਰੇ ਜੀਵਨ ਦੇ ਵਿੱਚ ਸੱਚ ਹੈ? ਪਹਿਲਾ ਸੱਚ ਹਲਾਲ ਦੋਏ। ਹੁਣ ਅਸੀਂ ਤਾਂ ਉਹ ਝਟਕੇ ਤੇ ਹਲਾਲ ਨੂੰ ਹੀ ਹਲਾਲ ਦਾ ਮਤਲਬ ਹੈ ਕਿ ਤੁਹਾਡੀ ਹੱਕ ਹਲਾਲ ਦੀ ਕਮਾਈ, ਜਿਹੜਾ ਆਮ ਸਾਦੇ 'ਚ ਕਹਿੰਦੇ ਨੇ। ਔਰ ਉਹ ਵੀ ਗੁਰੂ ਨਾਨਕ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਸੀ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਘਾਲਣਾ ਦੀ ਕਮਾਈ। ਸੋ ਮੁਸਲਮਾਨ ਨੂੰ ਇਹ ਯਾਦ ਦਹਾਨੀ ਕਰਾਈ ਕਿ ਵੀ ਕੀ ਤੂੰ ਸੱਚ ਤੇ ਖੜਾ ਹੈ, ਕੀ ਤੇਰੀ ਜਿਹੜਾ ਰਿਜ਼ਕ ਹੈ ਉਹ ਹਲਾਲ ਹੈ, ਹੱਕ ਹਲਾਲ ਦੀ ਕਮਾਈ ਹੈ, ਬੇਈਮਾਨੀ ਤਾਂ ਨਹੀਂ ਹੈ। ਫਿਰ ਤੀਜੀ ਖੈਰ ਖੁਦਾਏ, ਤੇ ਜੇ ਘਾਲ ਖਾਏ ਕਿ ਹੱਥੋਂ ਦੇ, ਆਪਣੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਤੇ ਇਹੀ ਹੈ ਕਿ ਵੀ ਜੋ ਤੂੰ ਕਮਾਇਆ ਉਸ ਨੂੰ ਵੀ ਤੂੰ ਅਲਟੀਮੇਟਲੀ ਜਿਹੜਾ ਖੈਰ ਦੇ ਵਿੱਚ ਵੰਡਣਾ। ਤੀਜੀ ਖੈਰ। ਚੌਥੀ ਨੀਅਤ ਰਾਸ ਮਨ, ਕਿ ਵੀ ਕੀ ਤੇਰੀ ਨੀਅਤ ਜਦੋਂ ਤੂੰ ਕੁਛ ਕਰਦਾ ਉਹ ਸਾਫ਼ ਹੈ ਜਾਂ ਉਹਦੇ 'ਚ ਇੱਕ ਬਦ ਕਰੈਕਟਰ ਹੈ, ਉਸ ਬਦ ਨੀਅਤੀ ਹੈ। ਚੌਥੀ ਨੀਅਤ ਰਾਸ ਮਨ। ਪੰਜਵੀਂ ਸਿਫਤ ਸੁਣਾਏ, ਕਿ ਵੀ ਪੰਜਵਾਂ ਜਿਹੜੀ ਤੇਰੀ ਨਮਾਜ਼ ਹੈ ਉਹ ਕੀ ਤੂੰ ਰੱਬ ਦੀ ਸਿਫਤ ਸਲਾਹ, ਉਹਦੇ ਗੁਣਾਂ ਨੂੰ ਗਾਇਨ ਕਰਦਾ ਹੈ, ਉਸ ਦਾ ਸ਼ੁਕਰਗੁਜ਼ਾਰ ਹੁੰਦਾ ਹੈ ਕਿ ਜਿਹਨੇ ਇਹ ਸਭ ਕੁਝ ਦਿੱਤਾ ਹੈ। ਕਰਨੀ ਕਲਮਾ, ਵੀ ਤੂੰ ਇਹ ਕਲਮਾ ਤਾਂ ਪੜ੍ਹਿਆ ਕਿ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ, ਪਰ ਤੇਰਾ ਕਲਮਾ ਅਸਲੀ ਤਾਂ ਤੇਰੀ ਕਰਨੀ ਹੈ, ਤੇਰੇ ਐਕਸ਼ਨਸ ਨੇ, ਤੂੰ ਕਰ ਕੀ ਰਹੇ? ਕਰਨੀ ਕਲਮਾ ਆਖ ਕੇ ਤਾਂ ਮੁਸਲਮਾਨ ਸਦਾ ਹੈ, ਕਿ ਤੈਨੂੰ ਮੁਸਲਮਾਨ ਕਹਾਣ ਦਾ ਹੱਕ ਤਾਂ ਹੈ। ਸੋ ਅਸੀਂ ਜਦੋਂ ਰੂਹਾਨੀਅਤ ਦੀ ਦੁਨੀਆ 'ਚ ਦੇਖਦੇ ਹਾਂ, ਔਰ ਮੈਂ ਜਦੋਂ ਈਵਨ ਬੇਸ਼ੱਕ ਸਾਡਾ ਸਫ਼ਰ ਵਿਜ਼ੀਬਲੀ ਸਿਆਸੀ ਹੈ, ਅਸੀਂ ਖਾਲਿਸਤਾਨ ਦੀ ਕਾਇਮੀ ਦੇ ਲਈ ਪਿਛਲੀਆਂ 4 ਦਹਾਈਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣਾ ਆਪਾ ਸਮਰਪਿਤ ਕੀਤਾ, ਪਰ ਮੈਂ ਇਹਨੂੰ ਕਦੇ ਡਿਫਰੈਂਟ ਕਰਕੇ, ਮੇਰੇ ਲਈ ਇਹ ਰੂਹਾਨੀਅਤ ਦਾ ਹੀ ਸਫ਼ਰ ਹੈ। ਜੇ ਈਵਨ ਇਸ ਰਸਤੇ 'ਤੇ ਚੱਲਦੇ ਆ ਸਾਡੇ ਨਿੱਕੇ ਨਿੱਕੇ ਐਕਸ਼ਨ
ਉਹ ਭਾਵੇਂ ਗੁਰਦੁਆਰਿਆਂ ਨਾਲ ਸੰਬੰਧਿਤ ਹੋਣ, ਜਥੇਬੰਦੀਆਂ ਨਾਲ ਸੰਬੰਧਿਤ ਹੋਣ, ਡੀਲਿੰਗ ਨਾਲ ਸੰਬੰਧਿਤ ਹੋਣ, ਵਪਾਰਕ ਸੰਬੰਧਾਂ ਨਾਲ ਹੋਣ, ਜੇ ਸਾਡੇ 'ਚ ਇਮਾਨਦਾਰੀ ਨਹੀਂ ਹੈ, ਸੱਚ ਨਹੀਂ ਹੈ, ਹਲਾਲ ਨਹੀਂ ਹੈ, ਦੇਣ ਦੀ ਭਾਵਨਾ ਨਹੀਂ ਹੈ ਔਰ ਸਿਫਤ ਸਲਾਹ ਨਹੀਂ ਹੈ ਔਰ ਕਰਨੀ ਨਹੀਂ ਹੈ, ਤੇ ਬਾਕੀ ਤਾਂ ਫਿਰ ਗੁਰੂ ਸਾਹਿਬ ਨੇ ਇਹ ਡਿਫਾਈਨ ਕੀਤਾ ਸੀ ਆਪਣੇ ਆਪ ਹੀ। ਉਹਨਾਂ ਨੇ ਕਿਹਾ ਸੀ ਕਿ ਭਾਈ ਮਨ ਹੋਰ ਮੁਖ ਹੋਰ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਉਹ ਕੱਚਾਪਨ ਹੈ, ਤੇ ਕੱਚਿਆਂ ਨੂੰ ਪਰਥਾਏ ਫਿਰ ਗੁਰੂ ਸਾਹਿਬ ਦਾ ਇਹ ਫਰਮਾਨ ਹੈ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਕਿ ਭਈ ਆ ਕੱਚਿਆਂ ਨਾਲੋਂ ਆਪਣਾ ਨਿਬੇੜਾ ਕਰੋ। ਜੇ ਸਾਂਝ ਪਾਉਣੀ ਹੈ ਤਾਂ ਉਹਨਾਂ ਸੱਜਣਾਂ ਨੂੰ, ਉਹੀ ਸੱਜਣ ਹੈ ਜਿਹੜਾ ਪੱਕਾ ਹੈ, ਜਿਹੜਾ ਸੂਰਬੀਰ ਬਚਨ ਕੇ ਬਲੀ ਹੈ। ਸੋ ਹਾਲਾਂ ਅੱਜ ਡਿਫਾਈਨ ਤਾਂ ਅਸੀਂ ਕੁਛ ਹੋਰ ਕਰਨ ਤੋਂ ਰਹੇ। 15 ਅਗਸਤ 14 ਅਗਸਤ ਯੌਮ ਆਜ਼ਾਦੀ ਤੁਸੀਂ ਵਧਾਈ ਦਿੱਤੀ ਹੈ, ਠੀਕ ਹੱਕਦਾਰ ਨੇ ਜੀ। ਉਧਰ ਰਾਸ਼ਟਰਪਤੀ ਮੁਰਮਰੀ ਕੇ ਕੀ ਨਾਂ ਹੈ ਬੀਬੀ ਦਾ, ਉਹਨੇ ਵੀ ਝੰਡਾ ਝੁਲਾਉਣ ਤੋਂ ਪਹਿਲਾਂ ਉਹਨੇ ਮੈਸੇਜ ਦਿੱਤਾ ਹੈ। ਮੋਦੀ ਨੇ ਆਪਣਾ ਮੈਸੇਜ ਦਿੱਤਾ ਹੈ। ਦੁਨੀਆ ਭਰ ਦੇ ਇੰਡੀਅਨ ਐਮਬੈਸੀਆਂ ਕੌਂਸਲੇਟਾਂ ਦੇ ਵਿੱਚ ਜਸ਼ਨ ਆਜ਼ਾਦੀ ਹੋਣਗੇ। ਔਰ ਅਸੀਂ ਇਹ ਯਾਦ ਦਹਾਨੀ ਕਰਵਾ ਦਈਏ ਕਿ ਕੱਲ 11 ਵਜੇ ਤੋਂ 2 ਵਜੇ ਤੱਕ ਇੰਡੀਅਨ ਐਮਬੈਸੀ ਵਾਸ਼ਿੰਗਟਨ DC ਦੇ ਬਾਹਰ ਜ਼ੋਰਦਾਰ ਰੋਸ ਵਿਖਾਵਾ, ਖਾਲਿਸਤਾਨ ਰੈਲੀ, ਕਿਉਂਕਿ ਸਾਡੇ ਲਈ ਇਹ ਧੋਖਾ ਦਿਵਸ ਵੀ, ਕਾਲਾ ਦਿਵਸ ਵੀ, ਉਜਾੜਾ ਦਿਵਸ ਵੀ, ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ ਤੱਕ ਜਾਣ ਦੀ ਗੱਲ ਵੀ। ਔਰ ਕਿਉਂਕਿ ਇਹ ਸਾਡਾ ਇਸ ਵੀਕਐਂਡ ਦਾ ਲਾਸਟ ਪ੍ਰੋਗਰਾਮ ਹੈ। ਪਰਸੋਂ ਇੰਡੀਆਨਾ ਸਟੇਟ ਦੇ ਇੰਡੀਅਨਐਪਲਿਸ 'ਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। TV 84 ਦੀ ਟੀਮ ਉਹਨੂੰ ਕਵਰ ਕਰਨ ਦੇ ਲਈ ਜਿਹੜੀ ਹੈ ਉਹ ਆਲਰੇਡੀ ਉੱਥੇ ਉਹਨਾਂ ਨੇ ਪਹੁੰਚ ਜਾਣਾ ਜੀ। ਅਸੀਂ ਕੱਲ ਵਾਸ਼ਿੰਗਟਨ DC ਦੇ ਪ੍ਰੋਟੈਸਟ ਦੇ ਵਿੱਚ ਸ਼ਮੂਲੀਅਤ ਕਰਾਂਗੇ, ਉਸ ਨੂੰ ਕਵਰ ਵੀ ਕਰਾਂਗੇ ਜੀ। ਔਰ ਹੋਰ ਵੀ ਥਾਵਾਂ ਤੇ ਜਿਵੇਂ ਮਾਲਟਨ ਗੁਰਦੁਆਰੇ ਤੋਂ ਬੱਸਾਂ ਲੱਗੀਆਂ ਨੇ, ਓਟਵਾ ਔਰ ਟੋਰਾਂਟੋ ਔਰ ਸਰੀ, ਆਸਟ੍ਰੇਲੀਆ ਤੋਂ ਵੀ ਸਾਡੇ ਵੀਰਾਂ ਨੇ ਦੱਸਿਆ ਕਿ ਅੱਡ-ਅੱਡ ਥਾਵਾਂ ਦੇ ਉੱਤੇ ਉਹਨਾਂ ਨੇ ਪਰਮਿਟ ਲਏ ਹੋਏ ਨੇ, UK ਦੇ ਵਿੱਚ ਵੀ। ਸੋ ਅਸੀਂ, ਕਿਉਂਕਿ TV 84 ਦਾ ਪਲੇਟਫਾਰਮ ਆਲਮੋਸਟ ਭਾਰਤ ਦੇ ਵਿੱਚ ਤਾਂ ਪਾਬੰਦੀ ਹੈ, ਲੇਕਿਨ ਬਾਹਰ ਸਾਰੇ ਮੁਲਕਾਂ ਦੇ ਵਿੱਚ ਇਸ ਨੂੰ ਦੇਖਿਆ ਜਾਂਦਾ ਹੈ ਐਜ਼ ਏ ਓਪੀਨੀਅਨ ਮੇਕਿੰਗ, ਇਸ ਨੂੰ ਸਮਝਿਆ ਜਾਂਦਾ ਹੈ। ਸੋ ਅਸੀਂ ਇਹ ਦਰਖਾਸਤ ਵੀ ਕਰਾਂਗੇ, ਬੇਨਤੀ ਗੁਜ਼ਾਰਿਸ਼ ਕਿ ਜਿੱਥੇ ਜਿੱਥੇ ਸਾਡੇ ਵੀਰ ਭੈਣਾਂ ਨੇ ਉਹ ਜ਼ਰੂਰ ਸ਼ਮੂਲੀਅਤ ਕਰਨ। ਇਹ ਇੱਕ ਮੈਸੇਜ ਵੀ ਹੁੰਦਾ ਔਰ ਮੇਰਾ ਹਮੇਸ਼ਾ ਇਹ ਕਹਿਣਾ ਕਿ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ ਹੈ ਜਿਹੜਾ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਔਰ ਇੰਡੀਅਨ ਐਮਬੈਸੀ, ਇੰਡੀਅਨ ਕੌਂਸੂਲੇਟ ਦੇ ਬਾਹਰ ਖਲੋ ਕੇ ਕਹਿੰਦਾ ਵੀ ਅਸੀਂ ਤੁਹਾਡੇ ਜ਼ੁਲਮਾਂ ਨੂੰ ਨਾ ਕਦੇ ਭੁੱਲੇ ਹੈ, ਨਾ ਭੁੱਲਾਂਗੇ, ਔਰ ਨਾ ਅਸੀਂ ਕਦੇ ਬਰਦਾਸ਼ਤ ਕਰਾਂਗੇ। ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ 47 ਦੇ ਦੌਰ 'ਚ ਸਾਡੀ ਲੀਡਰਸ਼ਿਪ ਦੀ ਨਾਅਹਲੀਅਤ ਨੇ ਮੌਕਾ ਹੱਥੋਂ ਗਵਾਇਆ, ਹੁਣ ਅਸੀਂ ਜਿਹੜਾ ਉਹ ਮੌਕਾ ਹੱਥੋਂ ਨਹੀਂ ਗਵਾਉਣਾ ਹੈ, ਅਸੀਂ ਇਸ ਨੂੰ ਹਾਸਲ ਕਰਨਾ ਹੈ। ਸੋ ਮੈਂ ਸਮਝਦਾ ਹਾਂ ਵੀ ਜਿੱਥੇ ਜਿੱਥੇ ਵੀ ਜੋ ਵੀ ਐਕਟੀਵਿਟੀ ਕਿਸੇ ਵੀ ਜਥੇਬੰਦੀ ਦੇ ਨਾਂ ਥੱਲੇ ਹੁੰਦੀ ਹੈ, ਐਜ਼ ਲੌਂਗ ਐਜ਼ ਇਹ ਪੰਥਕ ਹੈ, ਇਸ ਦੇ ਨਾਲ ਸਾਡਾ ਕੌਜ਼ ਨੇੜੇ ਆਉਂਦਾ ਹੈ, ਉਸ ਦੀ ਹਮਾਇਤ ਕਰੀਏ। ਇੱਕ ਦੂਸਰੇ ਦੇ ਖਿਲਾਫ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਜਾਂ ਸੋਸ਼ਲ ਮੀਡੀਆ ਰਾਹੀਂ ਜਿਹੜਾ ਊਟ ਪਟਾਂਗ ਹੈ ਉਸ ਤੋਂ ਗੁਰੇਜ਼ ਕਰੀਏ। ਜ਼ਾਹਰ ਹੈ ਕਿ ਅਸੀਂ ਜਦੋਂ ਅੱਜ ਗੱਲ ਕਰ ਰਹੇ ਹਾਂ, 14 ਅਗਸਤ ਮੁਕੰਮਲ ਹੋ ਚੁੱਕਾ ਹੈ, ਪਾਕਿਸਤਾਨ 'ਚ ਜਸ਼ਨ ਹੋਏ। ਸ਼ਾਬਾਜ਼ ਸ਼ਰੀਫ ਹੋਰਾਂ ਦੀ ਸਪੀਚ ਜਿਹੜੀ ਉਹਨਾਂ ਨੇ ਕਸ਼ਮੀਰ ਦੇ ਮੁੱਦੇ ਤੇ ਵੀ ਕੀਤੀ ਕਿ ਭਾਈ ਇਹ ਜੇ ਰਿਜ਼ੋਲਵ ਕਰੋ। ਇੰਡਸ ਵਾਟਰ ਟ੍ਰੀਟੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਅਸੀਂ ਇਹ ਰੈੱਡ ਲਾਈਨ ਹੈ, ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਇਸ ਸਾਡੇ ਪਾਣੀ ਨੂੰ ਰੋਕਿਆ ਜਾਏ। ਉਧਰ ਜਿਹੜੀ ਰਾਸ਼ਟਰਪਤੀ ਨੇ ਮੁਰਮਰੀ ਬੀਬੀ ਨੇ ਜਿਹੜੀ ਇੱਕ ਫਿਗਰ ਹੈਡ ਖੜੀ ਕੀਤੀ ਹੋਈ ਹੈ ਆਦੀਵਾਸੀਆਂ 'ਚੋਂ ਕਹਿ ਕੇ, ਉਹਨੇ ਵੀ ਇਹ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਔਰ ਬੜੀ ਉਸ ਦੇ ਗੁਣ ਗਾਇਨ ਕੀਤੇ। ਔਰ ਮੋਦੀ ਨੇ ਆਪਣੇ ਮੈਸੇਜ ਦੇ ਵਿੱਚ ਜਿਹੜਾ ਹੈ ਉਹ 13 ਦੇ ਹਵਾਲੇ ਨਾਲ, ਕਿਉਂਕਿ 13 ਅਗਸਤ ਦਾ ਦਿਨ ਉਹਨਾਂ ਨੇ ਪਾਰਟੀਸ਼ਨ ਦੀ ਵਾਇਲੈਂਸ ਵਾਲਿਆਂ ਨੂੰ ਐਟਰੀਬਿਊਟ ਕੀਤਾ ਹੋਇਆ, ਉਹਦੇ 'ਚ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਕਿ ਜੀ ਜਿਨ੍ਹਾਂ ਨੇ ਬੜਾ ਖੁਸ਼ ਸਹਿ। ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੇ ਲਈ, ਔਰ ਅਸੀਂ ਇਸ ਦੇ ਉੱਤੇ ਡਿਸਕਸ ਵੀ ਕਰਾਂਗੇ ਕਿ ਸਾਡੀ ਲੀਡਰਸ਼ਿਪ ਕਿਵੇਂ
ਜਿਹੜੀ ਸਮੇਂ ਦੇ ਹਾਣ ਦੀ ਨਹੀਂ ਹੋ ਸਕੀ। ਪਰ ਮੁੱਖ ਤੌਰ ਦੇ ਉੱਤੇ ਕਿਉਂਕਿ ਇੱਕ ਫੰਕਸ਼ਨ ਜਿਹੜਾ ਕਿ ਜਿਸ ਨੂੰ ਪ੍ਰੀਜ਼ਾਈਡ ਕੀਤਾ ਬੀਜੇਪੀ ਦੇ ਪ੍ਰੈਜ਼ੀਡੈਂਟ, ਜਿਹੜਾ ਨਵਾਂ ਪ੍ਰੈਜ਼ੀਡੈਂਟ ਬਣਾਇਆ ਹੁਣ ਨੱਡਾ ਤਾਂ ਨਹੀਂ ਹੈ, ਉਸ ਨੇ ਉਹਦੇ 'ਚ ਉਹਨੇ ਖਾਸ ਤੌਰ ਦੇ ਉੱਤੇ ਇਹ ਗੱਲ ਕਹੀ ਕਿ ਇਹ ਜਿਹੜੀ ਨਹਿਰੂ ਗਾਂਧੀ ਫੈਮਿਲੀ ਟੂ ਬਲੇਮ, ਔਰ ਇਹ ਇਸ ਦੇ ਉੱਤੇ ਉਹਨਾਂ ਨੇ ਵੀਡੀਓ ਵੀ AI ਜਨਰੇਟਡ ਪਾਈ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਪਾਰਟੀਸ਼ਨ ਦੇ ਲਈ ਨਹਿਰੂ ਔਰ ਨਹਿਰੂ ਦਾ ਟੱਬਰ ਔਰ ਮੁਹੰਮਦ ਅਲੀ ਜਿੰਨਾ ਜ਼ਿੰਮੇਵਾਰ ਹੈ ਬੀਜੇਪੀ ਦੀ ਇਹ ਪੋਜੀਸ਼ਨ ਹੈ। ਇਹੀ ਕਾਰਨ ਹੈ ਕਿ ਵੀ ਅੱਜ ਤੱਕ ਇਹ ਅਖੰਡ ਭਾਰਤ ਦਾ ਸੁਪਨਾ ਦੇਖਦੇ ਹੀ ਨਹੀਂ, ਉਸ ਨੂੰ ਇਹ ਸਮਝਦੇ ਨੇ। ਹੁਣ ਨਿਤਨ ਨਾਬੀਨ ਇਹ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਜੀ, ਔਰ ਉਹਦੇ 'ਚ ਉਹਨਾਂ ਨੇ ਗੁਰੂਗ੍ਰਾਮ ਜਿਹੜਾ ਗੁੜਗਾਵਾਂ ਹੁੰਦਾ ਸੀ ਉਹਦੇ 'ਚ ਬੋਲਦੇ ਆ ਕਿਹਾ ਕਿ 1.5 ਕਰੋੜ ਫੈਮਲੀਜ਼ ਬੇਘਰੀਆਂ ਹੋਈਆਂ, 30 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ, ਔਰ ਹੀ ਹੈਲਡ ਦਾ ਕਾਂਗਰਸ ਪਾਰਟੀ ਐਂਡ ਨਹਿਰੂ ਗਾਂਧੀ ਫੈਮਿਲੀ ਰਿਸਪੌਂਸਿਬਲ ਫॉर ਦਾ ਕੰਟਰੀਜ਼ ਡਿਵੀਜ਼ਨ। ਹੁਣ ਇੱਕ ਪਾਸਾ ਤਾਂ ਇਹ ਹੈ, ਔਰ ਬਹੁਤ ਵਾਰ ਮੁਹੰਮਦ ਅਲੀ ਜਿਨ੍ਹਾਂ ਨੂੰ ਰਿਸਪੈਕਟਫੁਲੀ ਉਹਨਾਂ ਦੇ ਮੁਲਕ ਦੇ ਲੋਕ ਵੀ ਅਸੀਂ ਵੀ ਸਮਝਦੇ ਹਾਂ ਕਿ ਉਹ ਸੱਚਮੁੱਚ ਇੱਕ ਮੈਨ ਆਫ ਇੰਟੈਗ੍ਰਿਟੀ, ਓਨੈਸਟ, ਕਾਇਦੇ ਆਜ਼ਮ ਕਰਕੇ ਵੀ ਜਿਹੜਾ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਹੈ। ਹੁਣ ਇੱਕ ਸਵਾਲ ਇਹ ਵੀ ਹੈ ਕਿ ਵੀ ਇਹ ਜਿਹੜਾ ਇੰਨਾ ਵੱਡਾ ਉਜਾੜਾ ਪਿਆ, ਔਰ ਅੱਜ ਹੀ ਮੈਂ ਇੱਕ ਬੀਬੀ ਸ਼ਾਇਦ ਵਡਰਾ ਸ਼ਹਿਜ਼ਾਦੀ ਹੈ ਗੁਜਰਾਂਵਾਲੇ ਦੀ, ਉਹ ਇੱਕ ਸੀਨੀਅਰ ਪਾਕਿਸਤਾਨੀ ਪੋਲੀਟੀਸ਼ੀਅਨ ਨੂੰ ਹੀ ਇੰਟਰਵਿਊ ਕਰ ਰਹੇ, ਬਹੁਤ ਠੇਠ ਪੰਜਾਬੀ, ਸੋਹਣੀ ਪੰਜਾਬੀ, ਤੁਹਾਨੂੰ ਸਵਾਦ ਆਉਂਦਾ, ਤੁਹਾਡੇ ਕੰਨਾਂ ਨੂੰ ਵੀ ਇੱਕ ਮਿਊਜ਼ਿਕ ਵਾਂਗ ਲੱਗਦਾ ਹੈ। ਤੇ ਉਹ ਉਹਨਾਂ ਨੂੰ ਪੁੱਛ ਰਹੇ ਨੇ, ਔਰ ਅੱਜ ਈਵਨ ਪਾਕਿਸਤਾਨ ਦੇ ਵੀ ਜਿਹੜੇ ਰਿਸਪੌਂਸਿਬਲ ਮੈਚਿਓਰ ਲੋਕ ਨੇ, ਇੱਕ ਤਾਂ ਪ੍ਰੋਪੇਗੈਂਡੇ ਦਾ ਸ਼ਿਕਾਰ ਨੇ, ਉਹ ਇੱਕ ਵੱਖਰੀ ਕੈਟਾਗਰੀ ਹੈ। ਤੇ ਉਹ ਕਹਿ ਰਹੇ ਨੇ ਵੀ ਅਸਲ ਦੇ ਵਿੱਚ ਜਦੋਂ ਅਸੀਂ 47 ਦੀ ਮੁਲਕ ਵੰਡ ਦੀ ਗੱਲ ਕਰਦੇ ਹਾਂ ਜਾਂ ਉਜਾੜੇ ਦੀ, ਪਾਕਿਸਤਾਨ ਦੇ ਕੁਝ ਹਿੱਸਿਆਂ 'ਚ ਉਹਨਾਂ ਨੂੰ ਲੁੱਟ ਦਾ ਸਾਲ ਵੀ ਕਹਿੰਦੇ ਨੇ, ਵੀ ਈਵਨ ਜੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖੀਏ, ਨਾ ਤਾਂ ਸਿੰਧ ਦੀ ਡਿਵੀਜ਼ਨ ਹੋਈ, ਨਾ ਬਲੋਚਿਸਤਾਨ ਦੀ ਹੋਈ, ਨਾ ਖੈਬਰ ਪਖਤੂਨਖਵਾ ਦੀ ਹੋਈ ਤਾਂ ਪੰਜਾਬ ਦੀ ਉਜਾੜਾ ਤਾਂ ਦੋਵੇਂ ਪਾਸਿਓਂ ਪੰਜਾਬਾਂ ਦਾ ਹੀ ਹੋਇਆ। ਬਿਲਕੁਲ। ਔਰ ਇਹ ਵੀ ਕਿਉਂਕਿ ਜਦੋਂ ਤੁਸੀਂ ਇਮੈਚਿਓਰ ਲੋਕਾਂ ਦੇ ਹੱਥਾਂ ਦੇ ਵਿੱਚ ਪਾਵਰ ਹੁੰਦੀ ਹੈ, ਗਾਂਧੀ, ਨਹਿਰੂ, ਪਟੇਲ ਵਰਗੇ ਲੋਕ ਜਿਹੜੇ ਡੈਸਪਰੇਟ ਸੀ, ਨਹਿਰੂ ਖਾਸ ਤੌਰ ਤੇ ਪਾਵਰ ਦੇ ਲਈ, ਔਰ ਗਾਂਧੀ ਜਿਸ ਬਾਰੇ ਹਾਲਾਂਕਿ ਉਹ ਬੈਰਿਸਟਰੀ ਉਹਨੇ ਕੀਤੀ ਹੋਈ ਸੀ UK ਤੋਂ, ਲੇਕਿਨ ਇਹ ਸਰ ਕਪੂਰ ਸਿੰਘ ਹੋਰਾਂ ਨੇ ਵੀ ਸਾਚੀ ਸਾਖੀ 'ਚ ਲਿਖਿਆ ਕਿ ਵੀ ਇੱਕ ਵਾਰ ਉਹ ਗਾਂਧੀ ਆਇਆ ਹੈ 1930s ਦੇ ਵਿੱਚ ਹੀ, ਰਾਊਂਡ ਟੇਬਲ ਕਾਨਫਰੰਸ ਵੇਲੇ ਤਾਂ ਉਹਨਾਂ ਦੀ ਕੈਂਬਰਿਜ ਯੂਨੀਵਰਸਿਟੀ 'ਚ ਵੀ ਗਿਆ, ਔਰ ਉਸ ਵੇਲੇ ਦਾ ਜਿਹੜਾ ਵੱਡਾ ਪ੍ਰੋਮੀਨੈਂਟ ਇਕਨੋਮਿਕਸ ਦਾ ਮਾਹਿਰ ਸੀ ਪ੍ਰੋਫੈਸਰ, ਉਹਨੇ ਆਪਣੇ ਇਨਵਾਈਟ ਕੀਤਾ, ਔਰ ਉਹਦੇ 'ਚ ਕਹਿੰਦੇ ਵੀ ਹਾਲਾਂ ਗਾਂਧੀ ਨੇ ਮੈਨੂੰ ਪੱਗ ਬੰਨੀ ਦੇਖ ਮੈਨੂੰ ਆਪਣੇ ਨਾਲ ਸੱਦ ਲਿਆ ਜਾਂ ਦੂਜਾ, ਪਰ ਕਹਿੰਦੇ ਜਦੋਂ ਉਹ ਚਲਾ ਗਿਆ ਬੋਲ ਕੇ ਤਾਂ ਉਹਨੇ ਜਿਹੜਾ 1 to 1 ਨੇ ਕਿਹਾ ਵੀ ਇਸ ਬੰਦੇ ਨੂੰ ਆਰਥਿਕਤਾ ਬਾਰੇ ਕੋਈ ਜ਼ੀਰੋ ਪਤਾ ਨਹੀਂ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੇ ਨੇ ਉਹ ਭੇਖ ਜਿਹਾ ਮਹਾਤਮਾ ਦਾ ਬਣ ਕੇ ਇਕੱਲੀ ਧੋਤੀ 'ਚ ਤੁਰਿਆ ਫਿਰਨਾ, ਔਰ ਜਿਹੜਾ ਔਰ ਕੋਈ ਵੀ ਜਿਹੜੀ ਜੇ ਤੁਸੀਂ ਦੇਖੋਗੇ ਕਿ ਪ੍ਰੈਕਟੀਕਲੀ ਉਹ ਚਰਖਾ ਚਲਾਉਣਾ ਹੋਏ, ਹਾਲਾਂ ਪ੍ਰਚਾਰ ਜਾਂ ਨੈਰੇਟਿਵ ਉਹਨਾਂ ਨੇ ਐਸਾ ਬਣਾਇਆ ਕਿ ਜੀ ਗਾਂਧੀ ਨੇ ਚਰਖਾ ਚਲਾ ਕੇ ਬ੍ਰਿਟਿਸ਼ ਨੂੰ ਦੌੜਾ ਦਿੱਤਾ, ਜਾਂ ਪਿੰਡਾਂ ਦੀ ਡਿਵੈਲਪਮੈਂਟ ਦੀ ਨਾ ਉਹਨੇ ਵਰਣ ਆਸ਼ਰਮ ਨੂੰ ਕਦੇ ਕੰਡੈਮ ਕੀਤਾ, ਨਾ ਉਹ ਕੋਈ ਸ਼ੂਦਰਾਂ ਦਾ ਹਮਾਇਤੀ ਸੀ, ਨਾ ਉਹ ਕੋਈ ਮੁਸਲਮਾਨਾਂ ਦੇ ਨਾਲ ਮੁਹੱਬਤ ਕਰਦਾ ਸੀ ਜਿਵੇਂ ਪੋਰਟਰੇ ਸਿੱਖਾਂ ਪ੍ਰਤੀ, ਤਾਂ ਉਸ ਦਾ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਤੀ ਉਸ ਦਾ ਕਾਮੈਂਟ ਹੈ, ਪੰਜਾਬੀ ਜ਼ੁਬਾਨ ਪ੍ਰਤੀ ਹੈ, ਓਵਰਆਲ ਸਿੱਖਾਂ ਦੇ 5 ਕਕਾਰਾਂ ਪ੍ਰਤੀ ਹੈ, ਸਿੱਖ ਔਰਤਾਂ ਦੇ ਕਿਰਪਾਨ ਪਹਿਨਣ ਦੇ ਉੱਤੇ, ਤੁਹਾਨੂੰ ਉਹਦੇ ਕੰਪਲੀਟ ਵਰਕਸ ਆਫ ਗਾਂਧੀ ਜਦੋਂ ਤੁਸੀਂ ਦੇਖੋ ਤਾਂ ਤੁਹਾਨੂੰ ਨਜ਼ਰ ਆ ਜਾਂਦਾ ਕਿ ਵੀ ਹਾਂ ਮੁਸਲਮਾਨਾਂ ਨੂੰ ਉਹ ਆਪਣੀ ਲਵ ਐਮਬਰੇਸ ਦੇ ਵਿੱਚ ਇੱਕ ਧੋਖਾਬਾਜ਼ੀ ਵਾਲੀ ਜੱਫੀ ਦੇ ਵਿੱਚ ਲੈਣਾ ਚਾਹੁੰਦਾ ਸੀ, ਲੇਕਿਨ ਇਹ ਮੁਹੰਮਦ ਅਲੀ ਜਿੰਨਾ ਦੀ ਸਿਆਣਪ ਸੀ ਕਾਇਦੇ ਆਜ਼ਮ ਦੀ ਕਿ ਜਦੋਂ ਉਹਨਾਂ ਨੇ ਕਿਹਾ ਵੀ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਉਹ ਉਹਦੇ ਉਸ ਜਾਲ ਦੇ ਵਿੱਚ ਨਹੀਂ ਫਸੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਪਹਿਲੀ ਗੱਲ ਕਿ ਵੀ ਕਿਹਨਾਂ ਹਾਲਾਤਾਂ ਦੇ ਵਿੱਚ ਅੰਗਰੇਜ਼ ਜਿਉਂ ਹੀ ਵਰਲਡ ਵਾਰ ਸੈਕੰਡ ਖਤਮ ਹੁੰਦਾ 1945 ਦੇ ਵਿੱਚ, ਬੇਸ਼ੱਕ ਜੇਤੂ ਜਿਹੜਾ ਅਮਰੀਕਾ ਬ੍ਰਿਟਨ ਅਲਾਇੰਸ ਹੁੰਦਾ ਹੈ, ਲੇਕਿਨ ਬ੍ਰਿਟਨ ਇੰਨਾ ਕਰਜ਼ਾਈ ਹੋ ਜਾਂਦਾ ਹੈ, ਇੰਨੇ ਟੁੱਟ ਜਾਂਦੇ ਨੇ ਇਕਨੋਮੀ, ਉਹਨਾਂ ਦਾ ਹਾਲ ਇਹ ਸੀ ਕਿ ਰਾਸ਼ਨਿੰਗ ਸੀ ਯੂਰਪ ਦੇ ਵਿੱਚ, ਬਰਤਾਨੀਆ 'ਚ ਖਾਸ ਤੌਰ 'ਤੇ ਵੀ ਇੰਨੀ ਬ੍ਰੈਡ ਮਿਲੇਗੀ, ਇੰਨੇ ਆਲੂ ਮਿਲਣਗੇ, ਇੰਨਾ ਦੂਜਾ ਬੁਰਾ ਹਾਲ ਸੀ।
ਔਰ ਉਹਨਾਂ ਹਾਲਾਤਾਂ 'ਚ ਫੌਜ ਵੀ ਉਹਨਾਂ ਦੀ ਔਰ ਦੂਸਰੀ ਬਿਲਕੁਲ ਜਿਹਨਾਂ ਫੌਜਾਂ ਤੇ ਡਿਪੈਂਡ ਕਰਦੇ ਸੀ ਬੜੀ ਵੱਡੀ ਗਿਣਤੀ ਜਿਹੜੀਆਂ ਕਾਲੋਨੀਜ਼ ਖਾਸ ਤੌਰ ਤੇ ਇੰਡੀਆ 'ਚੋਂ ਭਰਤੀ ਆਈ ਉਹ ਵੀ ਡਿਸਲੋਇਲ ਹੋ ਗਏ ਸੀ। ਸੋ ਅਸੀਂ ਦੇਖਦੇ ਹਾਂ ਕਿ ਅਗਲੇ 10 12 15 ਸਾਲਾਂ 'ਚ ਲਗਭਗ 60 ਤੋਂ ਜ਼ਿਆਦਾ ਜਿਹੜੇ ਮੁਲਕ ਸੀ ਉਹ ਆਜ਼ਾਦ ਹੋਏ ਜਿਹੜੇ ਉਹਨਾਂ ਦੀਆਂ ਕਾਲੋਨੀਜ਼ ਸੀ, ਜਿਨ੍ਹਾਂ ਨੂੰ ਅੱਜ ਕਾਮਨਵੈਲਥ ਗੇਮਸ ਦੇ ਨਾਂ ਥੱਲੇ ਜਿਹੜੇ ਉਹ ਜੁਆਇਨ ਕਰਦੇ ਨੇ। ਸੋ ਉਹਨਾਂ ਦੇ ਲਈ ਉਹਨਾਂ ਨੇ ਭਾਰਤ ਨੂੰ ਛੱਡਣਾ ਹੀ ਛੱਡਣਾ ਸੀਗਾ ਔਰ ਜੇ ਨਾ ਛੱਡਣਾ, ਜੇ ਉਹਨਾਂ ਦੀ ਹਮੇਸ਼ਾ ਦਾ ਉਹ ਹਾਲਾਤ ਉਹਨਾਂ ਨੂੰ ਨਾ ਬਣਦੇ ਛੱਡਣ ਲਈ ਮਜਬੂਰ ਨਾ ਕਰਦੇ ਤੇ 1911 'ਚ ਨਵੀਂ ਦਿੱਲੀ ਕੈਪੀਟਲ ਕੰਸਟਰਕਟ ਹੋਈ। 1931 ਦੇ ਨੇੜੇ ਤੇੜੇ ਉਹਨਾਂ ਨੇ ਮੂਵ ਕੀਤੀ। ਜਿੰਨਾ ਉਹਨਾਂ ਨੇ ਨਿਊ ਦਿੱਲੀ ਬਣਾਇਆ ਉਹਨਾਂ ਨੇ ਕੋਈ ਇੰਡੀਆ ਛੱਡਣ ਲਈ ਥੋੜ੍ਹੀ ਬਣਾਇਆ ਸੀ, ਪਰ ਸੈਕੰਡ ਵਰਲਡ ਵਾਰ ਨੇ ਫੋਰਸ ਕਰਤਾ ਉਹਨਾਂ ਨੂੰ ਕਿ ਉਹ ਰੱਖ ਹੀ ਨਹੀਂ ਸੀ ਸਕਦੇ। ਸੋ ਹੁਣ ਉਹਨਾਂ ਦੇ ਕੋਲ ਜਿਹੜੀ ਜਦੋਂ ਅਸੀਂ ਸਬ ਕੰਟੀਨੈਂਟ ਇੰਡੀਆ ਕੋ ਮੁਲਕ ਦਾ ਹਿਸਟਰੀ 'ਚ ਹੈ ਹੀ ਨਹੀਂ ਸੀ, ਕਿਉਂਕਿ ਬ੍ਰਿਟਿਸ਼ਰਜ਼ ਨੇ ਉੱਥੋਂ ਬਰਮਾ ਤੋਂ ਕੰਕਰ ਕਰਦਿਆਂ ਅੰਡੇਮਾਨ ਨਿਕੋਬਾਰ ਤੋਂ ਲੈ ਕੇ ਇਹ ਜਿਹੜਾ ਸਾਰਾ ਨਾਰਥ ਈਸਟ ਇੱਧਰ ਜਿਹੜਾ, ਕਿਉਂਕਿ ਅਫਗਾਨਿਸਤਾਨ ਨਾਲ ਤਾਂ ਸਰਹੱਦਾਂ ਤੈਅ ਹੋ ਗਈਆਂ ਸੀ 1892 ਦੇ ਵਿੱਚ, ਜਿਹੜਾ ਜਿਸ ਨੂੰ ਡਿਊਰੈਂਟ ਲਾਈਨ ਕਹਿੰਦੇ ਨੇ ਉਹਦੇ ਥੱਲੇ, ਬਾਕੀ ਤਾਂ ਸਾਰਾ ਉਹਨਾਂ ਦੇ ਸ਼੍ਰੀਲੰਕਾ ਵੀ ਉਹਨਾਂ ਦੇ ਥੱਲੇ ਸੀ, ਬਰਮਾ ਵੀ। ਸੋ ਉਹਨਾਂ ਨੇ ਹੌਲੀ ਹੌਲੀ ਬਰਮਾ ਨੂੰ ਅੱਡ ਕੀਤਾ, ਸ਼੍ਰੀਲੰਕਾ ਨੂੰ ਅੱਡ ਕੀਤਾ, ਨੇਪਾਲ ਨਾਲ ਵੀ ਉਹਨਾਂ ਦਾ ਪਹਿਲਾ ਐਗਰੀਮੈਂਟ ਹੋ ਚੁੱਕਾ ਸੀ। ਨਾਰਥ ਈਸਟ ਨੂੰ ਉਹਨਾਂ ਨੇ ਚੀਨ ਦੇ ਨਾਲ ਜਿਹੜੀ ਮੈਕਮੋਹਨ ਲਾਈਨ ਸੀ ਉਹ ਥੋੜੀ ਗ੍ਰੇ ਏਰੀਆ ਸੀ। ਹੁਣ ਜਿਹੜਾ ਬਾਕੀ ਜਿਹੜਾ ਅਸਾਮ ਤੋਂ ਲੈ ਕੇ ਔਰ ਦਰਾ ਖੈਬਰ ਤੱਕ ਦਾ ਮੁਲਕ ਸੀ, ਔਰ ਜਿਵੇਂ ਅਸੀਂ ਜ਼ਿਕਰ ਕਰਦੇ ਹਾਂ ਕਿ 2/3 ਮੁਲਕ ਹੀ ਬ੍ਰਿਟਿਸ਼ ਦੇ ਕੋਲ ਸੀ, 1/3 ਦੇ ਵਿੱਚ ਜਿਹੜੇ ਨੇ 570 ਤੋਂ ਜ਼ਿਆਦਾ ਰਾਜੇ ਮਹਾਰਾਜੇ ਸੀ। ਸੋ ਇਹ ਕੋਈ ਇੱਕ ਯੂਨਿਟ ਦੇ ਤੌਰ ਤੇ ਜਾਂ ਕੋਈ ਪਲੈਨਡ ਤਰੀਕੇ ਨਾਲ ਨਹੀਂ ਕੀਤਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ ਜਿਹੜੇ ਨੇ ਉਹ ਆਪਣਾ ਛਾਪਾ ਵੀ ਉੱਥੇ ਰੱਖਣਾ ਚਾਹੁੰਦੇ ਸੀ, ਵਪਾਰ ਵੀ ਰੱਖਣਾ ਚਾਹੁੰਦੇ ਸੀ, ਔਰ ਆਪਣੇ ਆਪ ਨੂੰ ਸਿਵਲਾਈਜ਼ਡ ਲੋਕਾਂ ਦੇ ਤੌਰ ਤੇ ਜੋ ਪ੍ਰਚਾਰਦੇ ਸੀ ਕਿ ਵਾਈਟ ਮੈਨ ਤਾਂ ਆਇਆ ਹੀ ਦੁਨੀਆ ਨੂੰ ਸਿਵਲਾਈਜੇਸ਼ਨ ਸਿਖਾਉਣ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਹੜਾ ਤਜਰਬਾ ਮੁਹੰਮਦ ਅਲੀ ਜਿਨਾਹ ਜਿਨ੍ਹਾਂ ਨੂੰ ਕਿਸੇ ਜ਼ਮਾਨੇ ਦੇ ਵਿੱਚ ਜਿਹੜਾ ਉਹ ਹਿੰਦੂ ਮੁਸਲਿਮ ਏਕਤਾ ਦਾ ਐਂਬੈਸਡਰ ਕਹਿੰਦੇ ਸੀ, ਸਰੋਜਨੀ ਨਾਇਡੂ ਨੇ ਕਿਹਾ, ਨਹਿਰੂ ਦੀ ਭੈਣ ਕਹਿੰਦੀ ਸੀ, ਇਹ ਜਿਹੜਾ ਕਾਇਦੇ ਆਜ਼ਮ ਲਫ਼ਜ਼ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਗਾਂਧੀ ਨੇ ਕਿਸੇ ਸਟੇਜ ਦੇ ਉੱਤੇ ਉਹਨੂੰ। ਹੁਣ ਐਸਾ ਕੀ ਰੀਜ਼ਨ ਹੈ ਕਿ ਵੀ ਮੁਹੰਮਦ ਅਲੀ ਜਿਨਾਹ ਇਸ ਨਤੀਜੇ ਤੇ ਪਹੁੰਚੇ ਕਿ ਵੀ ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ? ਟੂ ਨੇਸ਼ਨ ਥਿਊਰੀ ਜਾਂ ਦੂਸਰੀ ਤਾਂ ਬਾਅਦ ਦੀਆਂ ਗੱਲਾਂ ਨੇ, ਉਸ ਤੋਂ ਪਹਿਲਾਂ ਤਾਂ ਉਹ ਉਸ ਸਾਰੀ ਏਕਤਾ ਦੇ ਇੱਕ ਸਿੰਬਲ ਦੇ ਤੌਰ ਤੇ ਜਾਣੇ ਜਾਂਦੇ ਸੀ ਔਰ ਟਰੂਲੀ ਸੈਕੂਲਰ। ਇਹ ਉਹਨਾਂ ਦੇ ਵਿਰੋਧੀ ਵੀ, ਭਾਵੇਂ ਐਲਕੇ ਅਡਵਾਨੀ ਜਿਹੜਾ ਉਹ ਬੀਜੇਪੀ ਦੇ ਥੱਲੇ ਡਿੱਗਿਆ, RSS ਨੇ ਉਹਨੂੰ ਬਹੁਤ ਬੁਰਾ ਮੰਨਿਆ ਜਦੋਂ ਉਹਨੇ ਇਹ ਕਿਹਾ ਵੀ ਸੱਚਮੁੱਚ ਜਿਨਾਹ ਇੱਕ ਸੈਕੂਲਰ ਲੀਡਰ ਸੀ। ਇਹੀ ਗੱਲ ਉਹਨਾਂ ਦੇ ਮਿਨਿਸਟਰ ਜਿਹੜਾ ਵਾਜਪਾਈ ਦੀ ਕੈਬਨਿਟ ਦੇ ਵਿੱਚ ਫੋਰਨ ਮਿਨਿਸਟਰ ਵੀ ਸੀ ਜਸਵੰਤ ਸਿੰਘ, ਉਹਨੇ ਵੀ ਇਹੀ ਗੱਲ ਕਹੀ। ਔਰ ਇਹ ਟਰੂਲੀ ਜਿਹੜਾ ਉਹਨਾਂ ਦਾ ਮਿਸਟਰ ਵਾਲਪਾਰਟ ਜਿਨ੍ਹਾਂ ਨੇ ਬਾਇਓਗ੍ਰਾਫੀ ਲਿਖੀ ਹੈ ਜਿਨ੍ਹਾਂ ਦੀ, ਉਹ ਵੀ ਕਿਉਂਕਿ ਉਹ ਕੋਈ ਨਮਾਜ਼ੀ ਮਸੀਤ ਜਾਣ ਵਾਲੇ ਜਾਂ ਕੋਈ ਮੁਰਾਣਿਆਂ ਦੇ ਕੋਈ ਅਸਰ ਦੇ ਥੱਲੇ ਕੋਈ ਫਿਰਕੂ ਜ਼ਹਿਨੀਅਤ ਤਾਂ ਨਹੀਂ ਸੀ ਜਿਨ੍ਹਾਂ ਦੀ। ਇੱਕ ਇਮਾਨਦਾਰ ਇਨਸਾਨ ਦੇ ਤੌਰ ਤੇ ਟਰੂਲੀ ਬਿਲੀਵ ਕਰਦੇ ਸੀ ਕਿ ਭਾਈ ਅਸੀਂ ਕੋ ਐਗਜ਼ਿਸਟ ਕਰ ਸਕਦੇ ਹਾਂ। ਲੇਕਿਨ ਜਿਉਂ-ਜਿਉਂ ਉਹ ਕਾਂਗਰਸ ਦੇ ਲੀਡਰਾਂ ਦੇ ਖਾਸ ਤੌਰ ਤੇ ਗਾਂਧੀ ਦਾ ਉਹਨਾਂ ਨੇ ਮਾਈਂਡਸੈਟ ਦੇਖਿਆ, ਨਹਿਰੂ ਪਟੇਲ ਦਾ ਦੇਖਿਆ, ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਵੀ ਇਹ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਅਸਲ ਦੇ ਵਿੱਚ ਸ਼ੁੱਧ ਬਨਾਰਸੀ ਹਿੰਦੂ ਨੇ। ਔਰ ਅੱਜ ਬ੍ਰਿਟਿਸ਼ਰਜ਼ ਔਰ ਉਹਦਾ ਤਜਰਬਾ ਖਾਸ ਤੌਰ ਤੇ 1937 ਦੇ ਵਿੱਚ ਜਦੋਂ ਕਿ ਲੈਜਿਸਲੇਚਰ ਇਲੈਕਸ਼ਨਸ ਹੋਈਆਂ, ਮੁਸਲਿਮ ਲੀਗ ਨੂੰ ਤਾਂ ਕੋਈ ਸੀਟਾਂ ਨਹੀਂ ਮਿਲੀਆਂ ਜ਼ਿਆਦਾ, ਕਾਂਗਰਸ ਦੀਆਂ ਹਕੂਮਤਾਂ ਬਣੀਆਂ, UP CPA ਸਾਰੇ ਦੇ ਵਿੱਚ। ਤੇ ਅੱਜ ਜੋ ਅਸੀਂ RSS ਕਰ ਰਹੀ ਹੈ ਐਜੂਕੇਸ਼ਨ ਦੇ ਨਾਲ ਜਾਂ ਹਿੰਦੂਤਵਾ ਦੇ ਪ੍ਰੋਪਰ, ਉਸ ਵੇਲੇ ਜਿਹੜੀਆਂ ਕਾਂਗਰਸ ਦੀਆਂ ਹਕੂਮਤਾਂ ਬਣੀਆਂ ਉਹਨਾਂ ਨੇ ਉਹੀ ਹਿੰਦੂਤਵਾ ਦਾ ਏਜੰਡਾ ਜਿਹੜਾ ਅੱਜ ਹਿੰਦੂਤਵਾ ਖੁੱਲੇ ਫਾਰਮ 'ਚ ਕਹਿ ਕੇ ਕਰਦੇ ਨੇ ਉਵੇਂ ਵੀ ਕੀਤਾ। ਸੋ ਉਹ ਸਭ ਤੋਂ ਵੱਡਾ ਸਬਕ ਸੀ ਕਿ ਵੀ ਅਜੇ ਤਾਂ ਇਹਨਾਂ ਦੇ ਹੱਥ ਪਾਵਰ ਨਹੀਂ ਆਈ, ਵੋਟਾਂ ਵੀ ਬੜੀਆਂ ਲਿਮਟਿਡ, ਕਿਉਂਕਿ ਜਿਹਦੇ ਹਰ ਇੱਕ ਕੋਈ ਵੋਟਰ ਨਹੀਂ ਸੀ ਜਿਹਦੇ ਕੋਲ ਕੋਈ ਪ੍ਰਾਪਰਟੀ ਹੈ, ਕੋਈ ਟੈਕਸ ਦਿੰਦਾ ਹੈ, ਕੋਈ ਮਾਲੀਆ ਦਿੰਦਾ ਹੈ ਕੁਛ ਉਹ। ਔਰ ਅੰਗਰੇਜ਼ ਬੈਠੇ ਸੀ, ਪਾਵਰ ਤਾਂ ਉਹਨਾਂ ਦੀ ਕੌਂਸਲ ਦੇ ਕੋਲ ਸੀ, ਲਿਮਟਿਡ ਸੀਮਤ ਆਟੋਨਮੀ ਸੀ ਉਹਨਾਂ 'ਚ। ਤੇ ਉਹਨਾਂ ਨੇ ਕਿਹਾ ਵੀ ਅਜੇ ਤਾਂ ਅੰਗਰੇਜ਼ ਬੈਠੇ ਨੇ ਤਾਂ ਇਹ ਕਰ ਰਹੇ ਨੇ, ਜਦੋਂ ਚਲੇ ਗਏ ਇਹ ਕੀ ਕਰਨਗੇ। ਉਹਦੇ 'ਚੋਂ ਹੀ 23 ਮਾਰਚ 1940 ਦੀ
ਲਾਹੌਰ ਡੈਕਲੇਰੇਸ਼ਨ ਨਿਕਲੀ ਜਿਹੜੀ ਅਲਟੀਮੇਟਲੀ ਮੁਲਕ ਵੰਡ ਦਾ ਕਾਰਨ ਬਣੀ, ਜਿਹਦੇ ਚੋਂ ਪਾਕਿਸਤਾਨ ਬਣਿਆ। ਬਿਲਕੁਲ। ਸੋ ਇਹ ਇੱਕ ਕਿਰਦਾਰ ਤਾਂ ਇਹਦੇ 'ਚ ਦੇਖਣਾ ਹੋਏਗਾ ਕਿ ਨਹਿਰੂ, ਗਾਂਧੀ, ਪਟੇਲ, ਇਹਨਾਂ ਵਿਚਲਾ ਫਿਰਕੂਪਣਾ, ਫਿਰਕੂ ਹਿੰਦੂ ਸੀ ਜਿਹਦੇ ਥੱਲੇ ਉਹਨਾਂ ਨੇ ਜੀਣਾ ਹਰਾਮ ਕਰ ਦੇਣਾ ਸੀ ਮਾਈਨੋਰਟੀਜ਼ ਦਾ। ਸਿੱਖ ਨਹੀਂ ਸਮਝ ਸਕੇ, ਈਸਾਈਆਂ ਕੋਲ ਤਾਂ ਕੋਈ ਬਹੁਤੀ ਚੋਇਸ ਹੀ ਨਹੀਂ ਸੀ, ਉਹ ਤਾਂ ਵੈਸੇ ਹੀ ਐਂਗਲੋ ਇੰਡੀਅਨ ਔਰ ਦੂਸਰੇ ਬਣੇ ਸੀ। ਸਿੱਖ ਜਿਨ੍ਹਾਂ ਦਾ ਸੈਪਰੇਟ ਇਲੈਕਟੋਰੇਟ ਸੀ, ਤੀਸਰੀ ਧਿਰ ਸੀ, ਮੁਸਲਮਾਨਾਂ ਦਾ ਵੀ ਸੈਪਰੇਟ ਇਲੈਕਟੋਰੇਟ ਸੀ। ਮੁਸਲਮਾਨ ਅੜ ਗਏ, ਫਿਰ ਉਹਦੇ ਲਈ ਉਹਨਾਂ ਨੇ ਜੋ ਵੀ ਤਰੀਕਾ, ਜਦੋਂ ਉਹਨਾਂ ਨੂੰ ਲੱਗਾ ਵੀ ਕਾਂਗਰਸ ਜਿਹੜੀ ਹੈ ਉਹ ਢਿੱਲੀ ਡੈਲੀ ਕਰ ਰਹੀ ਹੈ, ਤੇ ਦੂਸਰੇ ਪਾਸੇ ਫਿਰ ਜਿਨ੍ਹਾਂ ਉਹਨਾਂ ਨੇ ਆਪਣੀ ਜਿਹੜੀ ਜਿਸ ਤੁਸੀਂ ਕਹਿੰਦੇ ਵਿਉਂਤਬੰਦੀ ਕੀਤੀ। ਬੰਗਾਲ ਦੇ ਵਿੱਚ ਮੁਸਲਿਮ ਲੀਗ ਦੀ ਹਕੂਮਤ ਸੀ 46 ਦੇ ਦੌਰ ਦੇ ਵਿੱਚ ਵੀ, ਸੋਹਰਾਵਰਦੀ ਦੇ ਉੱਤੇ ਉਹਨਾਂ ਨੇ ਡਾਇਰੈਕਟ ਐਕਸ਼ਨ, ਵਾਇਲੈਂਸ ਹੀ ਸੀ ਜਿਹਦਾ ਮਤਲਬ ਉਹਨੇ ਕਾਂਗਰਸ ਨੂੰ ਘਬਰਾ ਵੀ ਦਿੱਤਾ। ਤੇ ਦੂਸਰੇ ਪਾਸੇ ਕਿਤੇ ਨਾ ਕਿਤੇ, ਕਿਉਂਕਿ ਨਹਿਰੂ ਵੀ ਇਹ ਸਮਝਦਾ ਸੀ ਵੀ ਉਮਰ ਸਾਡੀ ਬੀਤਦੀ ਜਾਂਦੀ ਹੈ ਔਰ ਸਾਨੂੰ ਜਿਹੜਾ ਹੈ ਉਹ ਆਪਣੇ ਲਾਈਫ ਟਾਈਮ 'ਚ ਅਸੀਂ ਜਿਹੜਾ ਉਸ ਤਾਕਤ ਨੂੰ ਮਾਣ ਸਕੀਏ, ਭੋਗ ਸਕੀਏ। ਬ੍ਰਿਟਿਸ਼ਰਸ, ਹੁਣ ਬ੍ਰਿਟਿਸ਼ਰਸ ਨੇ ਜਦੋਂ ਦੇਖਿਆ ਕਿ ਵੀ ਹਾਲਾਤ ਕਾਬੂ 'ਚ, ਹਾਲਾਂ ਸਰ ਕ੍ਰਿਪਸ ਮਿਸ਼ਨ ਆਇਆ, ਕੈਬਨਿਟ ਮਿਸ਼ਨ ਆਇਆ, ਉਹਨਾਂ ਨੇ ਉਸ ਮੰਨ ਲਿਆ ਪਾਰਟੀਸ਼ਨ ਨੂੰ। ਕਾਂਗਰਸ ਨੇ ਵੀ ਮੰਨ ਲਿਆ ਫਾਈਨਲੀ। ਉਹੀ ਗਾਂਧੀ ਜਿਹੜਾ ਕਹਿੰਦਾ ਸੀ ਪਾਕਿਸਤਾਨ ਮੇਰੀ ਲਾਸ਼ ਤੇ ਬਣੇਗਾ, ਉਹ ਮੰਨਿਆ। ਫਿਰ ਉਹਨੂੰ ਸੱਦਿਆ ਗਿਆ ਰੈਡਕਲਿਫ ਨੂੰ, ਜਿਹੜਾ ਕਦੇ ਆਇਆ ਹੀ ਨਹੀਂ ਸੀ ਉਸ ਤੋਂ ਪਹਿਲੇ ਇੰਡੀਆ। ਉਹਨੇ 1941 ਦੀ ਸੈਂਸਸ ਸਾਹਮਣੇ ਰੱਖ ਲਈ ਔਰ ਇੱਧਰ ਉੱਧਰ ਕਟਾਵੱਡੀ ਕਰਕੇ ਜਿਹੜਾ ਉਹ ਮੁੜ ਕੇ ਵੀ ਨਹੀਂ ਕਦੇ ਆਇਆ। ਔਰ ਉਸਨੇ ਕੀ ਉਹਦੇ ਅੰਦਰ ਚੱਲ ਰਿਹਾ ਹੋਏਗਾ, ਕਿਉਂਕਿ ਔਰ ਇਹ 48 ਦੇ ਵਿੱਚ, ਸਪਟੈਂਬਰ 48 'ਚ ਅੰਗਰੇਜ਼ਾਂ ਨੇ ਭਾਰਤ ਨੂੰ ਛੱਡਣਾ ਸੀ। ਹੁਣ ਐਸਾ ਕੀ ਸੀ ਕਿ ਮਾਊਂਟ ਬੈਟਨ ਨੇ ਅਗਸਤ ਨੂੰ ਚੁਣਿਆ, ਸਾਲ ਪਹਿਲਾਂ ਕਰਤਾ, ਆਲਮੋਸਟ 13 ਮਹੀਨੇ ਪਹਿਲਾਂ। ਹੁਣ ਨਤੀਜਾ ਅਨਸਰਟਨਟੀ, ਖੌਫ, ਉਹ ਨਾ ਮਾਰਦੇ, ਇੱਧਰ ਐਥਨਿਕ ਕਲੀਨਜ਼ਿੰਗ, ਉੱਧਰ ਐਥਨਿਕ ਕਲੀਨਜ਼ਿੰਗ। ਜਦੋਂ ਅਸੀਂ 20 ਲੱਖ ਲੋਕਾਂ ਦੀ ਮੌਤ ਔਰ 1.5 ਕਰੋੜ ਲੋਕਾਂ ਦਾ ਜਿਹੜਾ ਉਜਾੜਾ ਦੇਖਦੇ ਹਾਂ, ਤੇ ਉਹਦੇ ਲਈ ਕੋਈ ਤਾਂ ਜ਼ਿੰਮੇਵਾਰ ਕਦੇ ਹਿਸਟਰੀ 'ਚ ਠਹਿਰਾਇਆ ਜਾਣਾ ਚਾਹੀਦਾ। ਔਰ ਮੈਂ ਸਮਝਦਾ ਵੀ ਪਹਿਲੀ ਜ਼ਿੰਮੇਵਾਰੀ ਇਸ ਦੇ ਲਈ ਬ੍ਰਿਟਿਸ਼ਰਸ ਦੀ ਹੈ, ਕਿਉਂਕਿ ਉਹਨਾਂ ਨੇ ਬਿਲਕੁਲ ਇਨਸੈਂਸਿਟਿਵ, ਔਰ ਕੋਈ ਗੋਰਾ ਨਹੀਂ ਮਾਰਿਆ ਗਿਆ ਇਹਨਾਂ, ਇਹ ਸਾਰੇ ਕਿਸੇ ਇੱਕ ਦੇ ਵੀ ਚਪੇੜ ਨਹੀਂ ਵੱਜੀ ਹੈ। ਸੋ ਜਿਹੜੇ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਧੱਕਿਆ, ਹੁਣ ਅਸੀਂ ਜਦੋਂ ਟ੍ਰਾਂਸਫਰ ਆਫ ਪਾਪੂਲੇਸ਼ਨ ਦੇਖਦੇ ਹਾਂ, ਉਧਰੋਂ ਹਿੰਦੂ ਸਿੱਖ ਆਏ, ਇਧਰੋਂ ਮੁਸਲਮਾਨ ਗਏ। ਹੁਣ ਇਹੀ, ਔਰ ਇਹ ਜਿੰਨਾ ਕਿ ਮੈਂ ਪੜ੍ਹ ਸਕਿਆ ਮਿਸਟਰ ਜਿਨ੍ਹਾਂ ਦੇ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਈਵਨ ਪੀਸਫੁਲ ਟ੍ਰਾਂਸਫਰ ਆਫ ਪਾਪੂਲੇਸ਼ਨ ਦੀ ਪ੍ਰਪੋਜ਼ਲ ਦਿੱਤੀ ਸੀ। ਉਹ ਕਾਂਗਰਸ ਨੇ ਵੀ ਨਹੀਂ ਮੰਨੀ, ਔਰ ਸ਼ਾਇਦ ਮਿਸਟਰ ਜਿਨ੍ਹਾਂ ਨੂੰ ਵੀ ਇਹ ਰਿਅਲਾਈਜੇਸ਼ਨ ਨਹੀਂ ਹੋਏਗੀ ਕਿ ਇਸ ਲੈਵਲ ਦੇ ਉੱਤੇ ਜਿਹੜਾ ਉਹ ਕੱਟਾ ਵੱਡੀ ਐਥਨਿਕ ਕਲੀਨਜ਼ਿੰਗ ਹੋਏਗੀ ਕਿ ਲੋਕ ਛੱਡ ਕੇ ਚਲੇ। ਉਹਨਾਂ ਨੂੰ ਇਹ ਸੀ ਵੀ ਇੱਧਰ ਉਹ ਮਾਈਨੋਰਟੀ ਰਹਿਣਗੇ, ਉੱਧਰ ਉਹ ਮਾਈਨੋਰਟੀ ਰਹਿਣਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਗੱਲ ਦਾ ਸ਼ਾਇਦ ਜਦੋਂ ਮਿਸਟਰ ਜਿਨ੍ਹਾਂ ਨੇ ਟੂਰ ਵੀ ਕੀਤਾ ਡਕੋਟਾ ਦੇ ਉਸ ਦੇ ਵਿੱਚ, ਉਹਨਾਂ ਨੇ ਵੀ ਜਦੋਂ ਦੇਖਿਆ ਕਿ ਕਿਵੇਂ ਮਾਸ ਮਾਈਗ੍ਰੇਸ਼ਨ ਇੰਨੀ ਕਟਾ ਵੱਡੀ ਔਰ ਜੋ ਹਾਲਤ ਹੈ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਰਿਗਰੈਟ ਹੋਇਆ ਹੋਏਗਾ ਕਿ ਭਾਈ ਇਸ ਤਰੀਕੇ। ਔਰ ਮੈਂ ਸਮਝਦਾ ਵੀ ਇਹੀ ਜੇ ਨੀਅਤ ਟਾਈਮ ਤੇ ਹੀ ਹੁੰਦਾ, 48 'ਚ ਹੀ ਜਾ ਕੇ ਹੁੰਦਾ, ਜਿਹੜੀ ਸਪਟੈਂਬਰ 48 ਹੈ। ਕਿਹਨੇ ਪੁਸ਼ ਕੀਤੀ? ਮਾਊਂਟ ਬੈਟਨ ਨੇ। ਕਿਉਂ ਇਹਨਾਂ ਨੇ ਮੰਨਿਆ ਸਾਰਿਆਂ ਨੂੰ? ਔਰ ਇਹ ਸਾਰੇ ਦਾ ਨਤੀਜਾ, ਔਰ ਮੈਂ ਦੇਖ ਰਿਹਾ ਸੀ ਵੀ ਕਿਸੇ ਇੱਕ ਪਾਕਿਸਤਾਨੀ ਸਕਾਲਰ ਹੀ ਕਹਿ ਰਿਹਾ ਸੀ, ਕਹਿੰਦਾ ਕਿ ਵੀ ਜੇ ਇਕੱਠੇ ਰਹਿੰਦੇ, ਚਲੋ ਹਿੰਦੂ ਮੁਸਲਮਾਨ ਤਣਾਅ ਵੀ ਰਹਿੰਦਾ, ਵੀ ਅਗਲੇ 200 ਸਾਲ 'ਚ 20 ਲੱਖ ਬੰਦਾ ਨਹੀਂ ਸੀ ਇੱਕ ਦੂਜੇ ਨੂੰ ਮਾਰ ਸਕਦੇ ਉਹਨਾਂ ਰਾਈਟਿੰਗ ਦੇ ਵਿੱਚ, ਜਿੰਨੇ 2 ਮਹੀਨਿਆਂ ਦੇ ਵਿੱਚ ਮਾਰ ਦਿੱਤੇ ਜੋ ਹੀ ਡਿਕਲੇਅਰ ਹੁੰਦਾ। ਔਰ ਦੂਸਰੇ, ਸੋ ਮੈਂ ਸਮਝਦਾ ਹਾਂ ਵੀ ਇਹ ਹੁਣ RSS ਜਾਂ ਜਿਹੜਾ ਇਹਨਾਂ ਦੇ ਅੰਦਰਲਾ ਹਿੰਦੂਤਵ ਹੈ, ਕਿਉਂਕਿ ਵਿਦਨ ਕਾਂਗਰਸ ਵੀ, ਔਰ ਉਹ ਤੁਸੀਂ ਕਾਂਸਟੀਟਿਊਐਂਟ ਅਸੈਂਬਲੀ ਦੀ ਡਿਬੇਟ 'ਚ ਦੇਖ ਸਕਦੇ ਹੋ ਕਿ ਭਾਈ ਕਿਵੇਂ ਹਿੰਦੂ ਲੌਬੀ ਵਿਦਨ ਕਾਂਗਰਸ ਵੀ ਹਾਵੀ ਸੀ। ਇੱਕ ਸਟੇਜ ਐਸੀ ਵੀ ਆਈ, ਈਵਨ ਨਹਿਰੂ ਦੀ ਨੂੰ ਵੀ ਉਹ ਐਕਸੈਪਟ ਨਹੀਂ ਸੀ ਕਰਦੇ। ਉਹ ਤਾਂ ਗਾਂਧੀ ਨੇ ਥੋਪਿਆ ਨਹਿਰੂ ਨੂੰ, ਉੱਤੇ ਤਾਂ ਪਟੇਲ ਨੂੰ ਚਾਹੁੰਦੇ ਸੀ। ਪਟੇਲ ਬਿਲਕੁਲ ਫਿਰਕੂ ਹਿੰਦੂ। ਸੋ ਮੈਨੂੰ ਇਹ ਲੱਗਦਾ ਹੈ ਵੀ, ਔਰ ਈਵਨ ਜਿਹੜੀ ਜੁਆਇੰਟ ਕੈਬਨਿਟ ਵੀ ਬਣੀ, ਲਿਆਕਤ ਅਲੀ ਫਾਈਨੈਂਸ ਮਿਨਿਸਟਰ ਬਣਿਆ, ਪਟੇਲ ਮਿਨਿਸਟਰ ਸੀ ਦੂਜੀ, ਉਦੋਂ ਵੀ ਜਿਹੜੇ ਮੁਸਲਮਾਨ ਮਿਨਿਸਟਰ ਸੀ, ਹਾਲਾਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਪ੍ਰੋਪਰ ਸੀ ਉਸ ਕੌਂਸਲ 'ਚ,
ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਇਹਨਾਂ ਦੇ ਅੰਦਰ ਤਾਂ ਬਹੁਤ ਨਫ਼ਰਤ ਭਰੀ ਹੋਈ ਹੈ ਔਰ ਇਹਨਾਂ ਦੇ ਹੱਥ ਜੇ ਇਹਨਾਂ ਕੋਲ ਮੈਜੋਰਿਟੀ ਆਈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਿਸਟਰ ਜਿਨ੍ਹਾਂ ਨੇ, ਜਦੋਂ ਤੁਸੀਂ ਉਹ ਸਾਰੀ ਡਿਬੇਟ ਦੇਖਦੇ ਹੋ, ਇੱਕ ਸਟੇਜ ਤੇ ਉਹਨਾਂ ਨੇ 2 ਬਲਾਕ ਸੂਬਿਆਂ ਦੇ ਬਣਾਉਣ ਦੀ ਗੱਲ ਕੀਤੀ, A ਐਂਡ B, ਕਿ ਜਿੱਥੇ ਮੁਸਲਮਾਨ ਮੈਜੋਰਿਟੀ ਨੇ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਕੋਈ ਕਾਨੂੰਨ ਐਸਾ ਜਿਹੜਾ ਫੈਡਰਲ ਗਵਰਨਮੈਂਟ ਪਾਸ ਕਰੇ ਫੈਡਰਲ ਲੈਵਲ ਤੇ ਕਾਂਸਟੀਟਿਊਂਟ ਅਸੈਂਬਲੀ, ਉਹ ਆਟੋਮੈਟਿਕਲੀ ਲਾਗੂ ਨਾ ਹੋਏ। ਇਸੇ ਤਰ੍ਹਾਂ ਜਿਹੜੇ ਹਿੰਦੂ ਮੈਜੋਰਿਟੀ ਪ੍ਰੋਵਿੰਸ ਹੋਣ ਉਹਨਾਂ 'ਚ ਦੂਸਰਾ ਲਾਗੂ ਨਾ ਹੋਏ। ਪਰ ਉਹਨਾਂ ਨੂੰ ਨਹਿਰੂ ਨੇ ਕਿਹਾ ਵੀ ਨਹੀਂ, ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਤਾਂ ਸਿੰਪਲ ਮੈਜੋਰਿਟੀ ਦੇ ਨਾਲ ਹੀ ਫੈਸਲੇ ਹੋਣਗੇ। ਸੋ ਉਹ ਜ਼ਾਹਰ ਹੈ ਵੀ ਹਿੰਦੂਆਂ ਦੀ ਮੈਜੋਰਿਟੀ ਰਹਿਣੀ ਸੀ, ਮੁਸਲਮਾਨ ਜਿਹੜੇ ਨੇ ਉਹ ਤਾਂ 8-9 ਕਰੋੜ ਸੀ ਸਾਰੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਇਹ ਸਮਝਦਾ ਵੀ ਮਿਸਟਰ ਜਿਨ੍ਹਾਂ, ਬੇਸ਼ੱਕ ਉਹਨਾਂ ਨੇ ਲਾਹੌਰ ਡੈਕਲੇਰੇਸ਼ਨ ਦੇ ਵਿੱਚ ਵੀ ਪਾਕਿਸਤਾਨ ਲਫ਼ਜ਼ ਨਹੀਂ ਹੈ, ਅੱਡ ਰਹਿਣ ਦੀ ਗੱਲ ਤੁਰ ਪਈ ਸੀ, ਪਰ ਉਹ ਅਖੀਰ ਤੱਕ ਉਹਨਾਂ ਦੀ ਕੋਸ਼ਿਸ਼ ਸੀ ਕਿ ਕੋਈ ਰੀਜ਼ਨੇਬਲ ਜਿਹੜੀ ਆਪਸੀ ਜਿਹੜੀ ਹੈ ਉਹ ਸਮਝੌਤਾ ਬੰਦੀ ਹੋ ਜਾਏ, ਜਿਹਦੇ ਥੱਲੇ ਮੁਸਲਮਾਨਾਂ ਦੇ ਉੱਤੇ ਕੱਲ੍ਹ ਨੂੰ ਹਿੰਦੂਆਂ ਦਾ ਗਲਬਾ ਨਾ ਹੋਏ। ਇਸ ਗੱਲ ਨੂੰ ਉਹ ਬੜੇ ਕਲੀਅਰ ਸੀ। ਔਰ ਅਲਾਮਾ ਇਕਬਾਲ ਜਿਨ੍ਹਾਂ ਨੇ ਸਪੇਨ ਦੀ ਇਨਕੁਇਜ਼ੀਸ਼ਨ ਜੋ 1492 ਦੂਜੇ ਤੀਜੇ 'ਚ ਹੋਈ, ਉਸ ਦਾ ਜ਼ਿਕਰ ਕੀਤਾ ਸੀ। ਉਹ ਇਹ ਸਮਝਦੇ ਸੀ ਕਿ ਵੀ ਇੱਕ ਵਾਰ ਅੰਗਰੇਜ਼ ਚਲੇ ਗਏ ਤੇ ਅਸੀਂ ਇਹਨਾਂ ਦੀ ਮੈਜੋਰਿਟੀ ਦੇ ਮੈਜੋਰਿਟੇਰੀਅਨਿਜ਼ਮ ਦੇ ਵਿੱਚ ਫਸ ਗਏ ਤੇ ਸਾਡਾ ਹਸ਼ਰ ਵੀ ਸਾਨੂੰ ਸੈਕੰਡ ਕਲਾਸ ਸਿਟੀਜ਼ਨ ਇਹਨਾਂ ਨੇ ਬਣਾ ਦੇਣਾ। ਇਹ ਗੱਲ ਸਿੱਖ ਲੀਡਰਸ਼ਿਪ ਨਹੀਂ ਸਮਝ ਸਕੀ। ਹਾਲਾਂ ਸਿੱਖ ਬਾਈ ਪਾਪੂਲੇਸ਼ਨ ਅਸੀਂ ਥੋੜ੍ਹੇ ਸੀ, ਲੇਕਿਨ ਸਿੱਖਾਂ ਦਾ ਇੱਕ ਆਪਣਾ ਵੇਟ ਸੀ। ਜੇ ਉਸ ਪੀਰੀਅਡ ਦੇ ਵਿੱਚ ਸਿੱਖ ਲੀਡਰਸ਼ਿਪ ਵੀ ਥੋੜ੍ਹੀ ਸਿਆਣਪ ਤੋਂ ਭਰੀ, ਕੋਈ ਦਲੇਰੀ ਭਰੀ ਕੋਈ ਹਰਕਤ ਕਰਦੀ ਆਪਣਾ ਮੁਲਕ ਬਣਾਉਣ ਦੀ ਗੱਲ, ਉਹਦੇ ਤੋਂ ਵੀ ਅਸੀਂ ਗੱਲ ਕਰਾਂਗੇ। ਲੇਕਿਨ ਸਿੱਖ ਲੀਡਰਸ਼ਿਪ ਨੇ ਵੀ ਜਿਵੇਂ ਆਪਣਾ ਵੇਟ ਕਾਂਗਰਸ ਦੇ ਪਿੱਛੇ ਸੁੱਟਿਆ, ਸਿੱਖ ਲੀਡਰਸ਼ਿਪ ਨੂੰ ਤਾਂ ਇਸ ਕੰਮ ਲਈ ਉਹਨਾਂ ਨੇ ਵਰਤਿਆ ਕਾਂਗਰਸ ਨੇ ਕਿ ਪਾਕਿਸਤਾਨ ਨਹੀਂ ਬਣਨ ਦੇਣਾ, ਆਪਣਾ ਤੁਸੀਂ ਕੀ ਬਣਾਉਣਾ ਇਹਦਾ ਤੁਹਾਨੂੰ ਕੋਈ ਨਹੀਂ। ਨਤੀਜਾ ਇਨ ਦਾ ਐਂਡ ਸਿੱਖ ਹੀ ਟਾਰਗੇਟ ਬਣੇ ਫਿਰ ਦੂਸਰੇ ਪਾਸਿਓਂ, ਔਰ ਉਹ ਜਿਹੜੀ ਲੜਾਈ ਹੈ ਉਹ ਇਨ ਦਾ ਐਂਡ ਸਿਵਲ ਵਾਰ 'ਚ ਐਂਡ ਹੁੰਦੀ ਹੈ। ਔਰ ਸਭ ਤੋਂ ਜ਼ਿਆਦਾ ਜੇ ਉਸ ਦੇ ਸਫਰਰ ਨੇ ਸਿੱਖ ਨੇ, ਕਿਉਂਕਿ ਸਫਰਰ ਤਾਂ ਮੁਸਲਮਾਨ ਵੀ ਨੇ ਜਿਹੜੇ ਈਸਟ ਪੰਜਾਬ 'ਚੋਂ ਗਏ, ਉਹਨਾਂ ਦੇ ਵੀ ਮਾਰੇ ਗਏ ਜੀ। ਪਰ ਘੱਟੋ ਘੱਟ ਉਹ ਇਹ ਸਕੂਨ ਤਾਂ ਲੈ ਸਕਦੇ ਨੇ ਕਿ ਭਾਈ ਉਹਨਾਂ ਨੇ ਇੱਕ ਆਪਣਾ ਮੁਲਕ ਬਣਾਇਆ ਪਾਕਿਸਤਾਨ। ਹਿੰਦੂਆਂ ਨੂੰ ਉਹਨਾਂ ਨੂੰ ਤਾਂ ਤਸ਼ਤਰੀ ਦੇ ਵਿੱਚ ਰੱਖ ਕੇ ਇੰਨਾ ਵੱਡਾ ਐਡਮਿਨਿਸਟ੍ਰੇਟਿਵ ਯੂਨਿਟ ਅੰਗਰੇਜ਼ਾਂ ਨੇ ਦਿੱਤਾ ਜਿਹੜਾ ਕਦੇ 1000 ਸਾਲ ਪਹਿਲਾਂ ਵੀ ਉਹਨਾਂ ਦੇ ਕੋਲ ਨਹੀਂ ਸੀ। ਸੋ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਹਾਂ ਕਿ ਬ੍ਰਿਟਿਸ਼ਰਸ ਔਰ ਕਾਂਗਰਸੀ ਲੀਡਰਸ਼ਿਪ, ਗਾਂਧੀ, ਨਹਿਰੂ, ਪਟੇਲ, ਇਹ ਮੁੱਖ ਤੌਰ 'ਤੇ ਜ਼ਿੰਮੇਵਾਰ ਨੇ। ਬ੍ਰਿਟਿਸ਼ਰਸ ਨੇ ਆਪਣਾ ਰੋਲ ਪ੍ਰੋਪਰ ਅਦਾ ਨਹੀਂ ਕੀਤਾ। ਡਿਵੀਜ਼ਨ ਵੀ ਜਿਹੜੀ ਆ ਉਹ ਕੋਈ ਪਲੈਨਡ, ਅਦਰਵਾਈਜ਼ ਹਰ ਕੰਮ ਬ੍ਰਿਟਿਸ਼ਰਸ ਆਪਣੀ ਸੇਫਟੀ ਸਿਕਿਉਰਿਟੀ ਨੂੰ ਰੱਖ ਕੇ ਕਰਦੇ ਨੇ, ਲੇਕਿਨ ਇਸ ਮਾਮਲੇ 'ਚ ਉਹਨਾਂ ਦੇ ਲਈ 20-25 ਲੱਖ ਲੋਕਾਂ ਦਾ ਮਾਰੇ ਜਾਣਾ, 1.5 ਕਰੋੜ ਦਾ ਬੇਘਰੇ ਹੋਣਾ ਕੋਈ ਮਾਨੇ ਨਹੀਂ ਸੀ ਰੱਖਦਾ। ਇਸ ਲਈ ਉਹਨਾਂ ਨੇ ਹੇਸਟਲੀ ਰਿਟਰੀਟ ਜਾਂ ਹੇਸਟਲੀ ਆਪਣਾ ਸਮਾਨ ਬੰਨਿਆ, ਤੁਰ ਪਏ। ਔਰ ਗਾਂਧੀ, ਨਹਿਰੂ, ਪਟੇਲ ਜਿਹਨਾਂ ਦੇ ਅੰਦਰ ਕਪਟ ਸੀ, ਛਲ ਸੀ, ਧੋਖਾ ਸੀ, ਝੂਠ ਸੀ, ਉਸ ਦਾ ਨਤੀਜਾ ਹੈ। ਔਰ ਮੈਂ ਸਮਝਦਾ ਕਿ ਹਿਸਟਰੀ ਜਿਉਂ-ਜਿਉਂ ਵਕਤ ਬੀਤੇਗਾ, ਮਿਸਟਰ ਜਿਨ੍ਹਾਂ, ਉਹਨਾਂ ਦਾ ਰੋਲ ਜਿਹੜਾ ਉਹ ਉਦੋਂ ਵੀ ਸੈਕੂਲਰ ਮਾਈਂਡਡ ਸੀ। ਫਾਈਨਲੀ ਜਦੋਂ ਉਹ ਇੱਕ ਅਲੱਗ ਮੁਲਕ ਬਣਾਉਣ ਦੇ ਨਤੀਜੇ ਤੇ ਪਹੁੰਚੇ ਤੇ ਉਹਦਾ ਕਾਰਨ ਉਹਨਾਂ ਦੀ ਆਬਜ਼ਰਵੇਸ਼ਨ ਸੀ ਕਿ ਭਾਈ ਇਹ ਜਿਹੜੀ ਕਾਂਗਰਸ ਲੀਡਰਸ਼ਿਪ, ਔਰ ਇਹ ਕਹਿਣਾ ਕਿ ਜੀ ਬ੍ਰਿਟਿਸ਼ ਜਾਣ ਲੱਗੇ ਪਾਕਿਸਤਾਨ ਬਣਾ ਕੇ ਦੇ ਗਏ। ਬ੍ਰਿਟਿਸ਼ਰਸ ਕਦੇ ਵੀ ਜਿਨ੍ਹਾਂ ਨੂੰ ਪਸੰਦ ਨਹੀਂ ਸੀ ਕਰਦੇ। ਨਹਿਰੂ ਔਰ ਗਾਂਧੀ ਉਹਨਾਂ ਦੇ ਪਸੰਦ ਸੀ, ਕਿਉਂਕਿ ਜਿਨ੍ਹਾਂ ਕੋਈ ਦਬੈਲ ਨਹੀਂ ਸੀ। ਔਰ ਇਹੀ ਕਾਰਨ ਸੀ ਕਿ ਜਦੋਂ ਈਵਨ ਮੁਲਕ ਵੰਡਿਆ ਵੀ ਗਿਆ, ਕਾਂਗਰਸ ਨੇ ਤਾਂ ਮੰਨ ਲਿਆ ਵੀ ਗੋਰਾ ਮਾਊਂਟ ਬੈਟਨ ਸਾਡਾ ਗਵਰਨਰ ਜਨਰਲ ਹੋਏਗਾ। 1 ਸਾਲ ਮਾਊਂਟ ਬੈਟਨ ਉੱਥੇ ਬੈਠਾ ਰਿਹਾ, ਲੇਕਿਨ ਉਹੀ ਜਦੋਂ ਆਫਰ ਮਿਸਟਰ ਜਿਨ੍ਹਾਂ ਨੂੰ ਕੀਤੀ, ਉਹਨਾਂ ਨੇ ਕਿਹਾ ਬਿਲਕੁਲ ਨਹੀਂ। ਉਹ ਖੁਦ ਗਵਰਨਰ ਜਨਰਲ ਪਹਿਲੇ ਬਣੇ ਪਾਕਿਸਤਾਨ ਦੇ, ਲਿਆਕਤ ਅਲੀ ਪ੍ਰਾਈਮ ਮਿਨਿਸਟਰ ਬਣੇ। ਸੋ ਹਾਲਾਂ ਇੱਕ ਹੋਰ ਲੈਫਟਿਸਟ ਪ੍ਰੋਫੈਸਰ ਨੇ ਯੂਰਪ ਦੇ ਵਿੱਚ, ਉਹ ਇਹਨੂੰ ਐਜ਼ ਏ ਸਿਕਿਉਰਿਟੀ ਸਟੇਟ, ਜੇ ਉਹਨਾਂ ਨੂੰ ਚਰਚਲ ਨੂੰ ਔਰ ਦੂਸਰਿਆਂ ਨੂੰ ਜਾਂ ਇਹਨਾਂ ਨੂੰ ਅਮਰੀਕਾ ਨੂੰ ਲੱਗਦਾ ਸੀ ਕਿ ਕਮਿਊਨਿਜ਼ਮ ਨੂੰ ਰੋਕਣ ਦੇ ਲਈ ਇੱਕ ਸਿਕਿਉਰਿਟੀ ਸਟੇਟ ਚਾਹੀਦੀ ਹੈ, ਤੇ ਉਹਨਾਂ ਨੇ ਪਾਕਿਸਤਾਨ ਐਜ਼ ਇੱਕ ਹਾਈਪੋਥਸਿਸ ਹੈ, ਉਹਨਾਂ ਨੂੰ ਹੱਕ ਹੈ ਹਾਈਪੋਥਸਿਸ ਦੇਣ ਦਾ। ਪਰ ਮੈਂ ਸਮਝਦਾ ਵੀ ਇਸ ਦੇ ਲਈ ਸਭ ਤੋਂ ਵੱਡੇ ਦੋਸ਼ੀ ਬ੍ਰਿਟਿਸ਼ਰਸ ਨੇ ਔਰ ਕਾਂਗਰਸ ਦੀ ਲੀਡਰਸ਼ਿਪ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
TV ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।